ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੰਬੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਅੱਜ ਦੇ ਦਿਨ ਅਸੀਂ ਜਿਹੜੀ ਹੈ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਜੀ ਦੇ ਨਾਲ। ਬਲਤੇਜ ਪੰਨੂ ਜੀ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਸੇਵਾਵਾਂ ਲੈ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408-272-2500 4082722500। ਇਸ ਦੇ ਨਾਲ ਨਾਲ ਚਰਨਜੀਤ ਸਿੰਘ ਜੀ, ਮੰਜ਼ਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਵਿਰਦੀ ਅਤੇ ਗੁਰਜੀਤ ਸਿੰਘ ਝਾਂਪੁਰ ਜੀ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਨੰਬਰ 408-722-7698 408-722-7698 ਦੇ ਉੱਤੇ। ਜੀ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਆ ਉਹ ਆਪਾਂ ਸ਼ੁਰੂ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ, ਉਹਨਾਂ ਦੇ ਦੁਆਰਾ ਜਿਹੜਾ ਬੇਟੀ ਬਚਾਓ ਮੁਹਿੰਮ ਆ ਉਹ ਸ਼ੁਰੂ ਕੀਤੀ ਜਾ ਰਹੀ ਆ। ਭਰੂਣ ਹੱਤਿਆ ਦੇ ਖਿਲਾਫ ਜਿਹੜਾ ਜੀ ਉਹਨਾਂ ਨੇ ਹੋਕਾ ਦਿੱਤਾ ਆ ਜੀ। ਜਿਹੜੇ ਇਹ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਹੈ ਜੀ, ਇਹਦੀ ਸ਼ੁਰੂਆਤ ਉਹਨਾਂ ਨੇ ਇੱਥੇ ਹਰਿਆਣੇ ਦੇ ਵਿੱਚ ਆ ਕੇ ਜਿਹੜਾ ਪਾਣੀਪਤ ਹੈ ਜੀ ਉੱਥੋਂ ਸ਼ੁਰੂ ਕੀਤੀ ਹੈ ਜੀ। ਔਰ ਉਹਨਾਂ ਨੇ ਇੱਕ ਜਿਹੜਾ ਜੀ ਇੱਥੇ ਆ ਕੇ ਹੋਕਾ ਜਿਹੜਾ ਉਹ ਦਿੱਤਾ ਕਿ ਜਿਹੜੀ ਹਰਿਆਣਾ ਹੈ ਉੱਥੇ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਭਰੂਣ ਹੱਤਿਆ ਜ਼ਿਆਦਾ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਬੇਸ਼ੱਕ ਇਹ ਮੁਲਕ ਭਰ ਦੇ ਵਿੱਚ ਜਿਹੜਾ ਜੀ ਉਹ ਵਰਤਾਰਾ ਚੱਲ ਰਿਹਾ, ਪਰ ਹਰਿਆਣੇ ਦੇ ਵਿੱਚ ਜਿਹੜੀ ਹੈ ਜੀ ਇਹ ਰੇਸ਼ੋ ਬਹੁਤ ਜ਼ਿਆਦਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਜੇਕਰ ਇਹਦੇ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਦੌਰਾਨ ਇਹ ਜਿਹੜੀ ਵੱਧ ਰਹੀ ਰੇਸ਼ੋ ਹੈ ਲੜਕੀ ਤੇ ਲੜਕੇ ਦੀ, ਇਹ ਇੱਕ ਖਤਰਨਾਕ ਮੋੜ ਦੇ ਉੱਤੇ ਜਿਹੜਾ ਜੀ ਉਹ ਚਲੇ ਜਾਊਗੀ। ਅਜਿਹੀ ਗੱਲ ਜਿਹੜੀ ਨਰਿੰਦਰ ਮੋਦੀ ਹੋਰਾਂ ਨੇ ਕਹੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਜਿਹੜੀ ਜੀ ਉਹ ਹਰਿਆਣੇ ਤੋਂ ਇਸ ਕਰਕੇ ਕੀਤੀ ਗਈ ਹੈ ਕਿ ਜਿਹੜਾ ਲੜਕੇ ਤੇ ਲੜਕੀ ਦਾ ਅਨੁਪਾਤ ਜਿਹੜਾ ਜੀ ਉਹ ਹਰਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਜੀ ਵੱਡਾ ਫਰਕ ਹੈ। ਪੰਜਾਬ ਦੇ ਵਿੱਚ ਵੀ ਭਰੂਣ ਹੱਤਿਆ ਬਹੁਤ ਹੈ, ਪੰਜਾਬੀਆਂ ਦੇ ਵਿੱਚ ਵੀ ਵਰਤਾਰਾ, ਪਰ ਹਰਿਆਣੇ ਦੇ ਵਿੱਚ ਵੀ ਬਹੁਤ ਹੈ ਜੀ। ਉਹਨਾਂ ਨੇ ਭਾਵਨਾਤਮਕ ਅਪੀਲ ਜਿਹੜੀ ਹੈ ਜੀ ਉੱਥੇ ਆ ਕੇ ਨਰਿੰਦਰ ਮੋਦੀ ਹੋਰਾਂ ਨੇ ਕੀਤੀ ਹੈ ਹਰਿਆਣੇ ਦੇ ਵਿੱਚ ਕਿ ਜੇ ਲੋਕ ਨਾ ਸੰਭਲੇ ਤਾਂ ਜਿਹੜਾ ਜੀ ਇਹ ਅਨਬੈਲੈਂਸ ਜਿਹੜਾ ਜੀ ਉਹ ਸੁਸਾਇਟੀ ਹੋ ਜਾਊਗੀ। ਨਿਰਸੰਦੇਹ ਇੱਕ ਵਧੀਆ ਮੁਹਿੰਮ ਹੈ, ਹੋਣੀ ਚਾਹੀਦੀ ਹੈ ਜੀ ਇਹਦੇ ਉੱਤੇ। ਪਰ ਮੁਸ਼ਕਿਲ ਇਹ ਆ ਜਾਂਦੀ ਹੈ ਕਿ ਕਾਗਜ਼ੀ ਕਾਰਵਾਈਆਂ ਬਹੁਤੀਆਂ ਹੋ ਜਾਂਦੀਆਂ ਨੇ ਜੀ। ਇਹ ਜਿਹੜੇ ਉਹਨਾਂ ਦੇ ਆਗੂ ਨੇ, ਉਹਨਾਂ ਦੇ ਨਾਲ ਦੇ ਸਾਥੀ ਨੇ, ਜਦੋਂ ਉਹ ਇਹ ਪ੍ਰਚਾਰ ਕਰਦੇ ਨੇ ਕਿ ਜਿਹੜੀ ਇੱਕ ਹਿੰਦੂ ਔਰਤ ਹੈ ਜੀ ਉਹ 10-10 ਬੱਚੇ ਪੈਦਾ ਕਰੇ, ਜਾਂ ਉਹਨਾਂ ਦੇ ਸਾਥੀ ਜਿਹੜੇ ਆ ਉਹ ਇਹ ਵੀ ਕਹਿੰਦੇ ਆ ਕਿ ਕੁੜੀਆਂ ਜਿਹੜੀਆਂ ਨੇ ਉਹਨਾਂ ਨੂੰ ਜੀਨ ਨਹੀਂ ਪਾਉਣ ਦੀ ਪਰਮਿਸ਼ਨ ਚਾਹੀਦੀ। ਕੁਝ ਕਹਿੰਦੇ ਨੇ ਕਿ ਜਿਹੜੀਆਂ ਰੇਪ ਵਰਗੀਆਂ ਘਟਨਾਵਾਂ ਨੇ ਉਹ ਇਹ ਹੈ ਕਿ ਸੈੱਲ ਫੋਨ ਜਿਹੜਾ ਉਹ ਜ਼ਿਆਦਾ ਲੜਕੀਆਂ ਵਰਤਦੀਆਂ ਨੇ, ਸੋ ਉਹਨਾਂ ਨੂੰ ਸੈੱਲ ਫੋਨ ਜਿਹੜਾ ਜੀ ਉਹ 'ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਦੂਸਰੇ ਪਾਸੇ ਇਹ ਜਿਹੜੀ ਮੁਹਿੰਮ ਹੈ, ਸੋ ਬੈਟਰ ਇਹ ਹੈ ਕਿ ਉਹਨਾਂ ਨੂੰ ਆਪਣੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਦੀ ਵੀ ਥਿੰਕਿੰਗ ਜਿਹੜਾ ਉਹ ਬਦਲਣ ਦੀ ਜ਼ਰੂਰਤ ਹੈ ਜੀ। ਜੀ ਜੀ ਬਿਲਕੁਲ ਜੀ, ਪੀੜ੍ਹੀ ਥੱਲੇ ਸੋਟਾ ਮਾਰ ਕੇ ਤੇ ਉਹਨਾਂ ਨੂੰ ਜ਼ਰੂਰ ਇਹ ਚੀਜ਼ਾਂ ਸਮਝਾਉਣ ਵੀ ਉਹ ਵੀ ਤੁਹਾਡੇ ਨਾਲ ਹੀ ਇਸ ਚੀਜ਼ ਦੇ ਵਿੱਚ ਤੁਰਨ। ਨਿਰਸੰਦੇਹ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਚੰਗੀ ਮੁਹਿੰਮ ਆ, ਇਸ ਦੇ ਵਿੱਚ ਸਾਰਿਆਂ ਨੂੰ ਭਾਗ ਲੈਣਾ ਚਾਹੀਦਾ ਆ। ਅਗਲੀ ਆਪਾਂ ਗੱਲ ਕਰਦੇ ਹਾਂ ਜਿਹੜੇ ਸੁੱਖਾ ਕਾਂਡ ਜਿਹੜਾ ਕੱਲ੍ਹ ਹੋਇਆ ਸੀ, ਜਿਸ ਦੇ ਵਿੱਚ ਪੁਲਿਸ ਦੇ ਸਾਹਮਣੇ ਹੀ ਉਸ ਨੂੰ ਹੱਤਿਆ ਕਰ ਦਿੱਤੀ ਗਈ ਸੀ, ਗੋਲੀਆਂ ਮਾਰੀਆਂ ਗਈਆਂ ਸੀ, 40 ਗੋਲੀਆਂ ਕਹਿੰਦੇ ਜੀ ਉਸਦੇ ਲੱਗੀਆਂ ਸੀਗੀਆਂ। ਸੋ ਉਸ ਨੂੰ ਦੇਖਦੇ ਹੋਏ ਜਿਹੜੇ ਜੀ SSP SP ਉਹਨਾਂ ਦੇ ਤਬਾਦਲੇ ਕਰ ਦਿੱਤੇ ਗਏ ਆ, ਕਈ ਪੁਲਿਸ ਵਾਲੇ ਸਸਪੈਂਡ ਕਰ ਦਿੱਤੇ ਗਏ ਆ। ਜੀ ਐਕਚੁਅਲੀ ਇਹ ਜਿਹੜਾ ਗੋਂਡਵਾ ਜਿਹੜਾ ਜੀ ਇਹਦਾ ਜਿਹਨੇ ਮਾਰਿਆ ਇਹ, ਉਹਦੇ ਬਾਰੇ ਵੀ ਹੁਣ ਜਿਹੜੀਆਂ ਕਹਾਣੀਆਂ ਨੇ ਕਿ ਉਹ ਆਮ ਦੇ ਪਰਿਵਾਰ ਦਾ ਕਿਸੇ ਟਾਈਮ ਹੁੰਦਾ ਸੀਗਾ ਐਸਾ, ਉਹ ਪੜ੍ਹਨ ਦੇ ਵਾਸਤੇ ਜਿਹੜਾ ਜੀ ਉਹ ਜਲੰਧਰ ਗਿਆ ਤੇ ਇਹਨਾਂ ਕਾਰਵਾਈਆਂ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣਾ ਸ਼ੁਰੂ ਹੋ ਗਿਆ ਜੀ। ਜਿਹੜਾ ਮਾਰਿਆ ਗਿਆ ਸੁੱਖਾ ਕਾਲਵਾ ਜੀ, ਉਹਦੀ ਵੀ ਦਹਿਸ਼ਤ ਜਿਹੜੀ ਹੈ ਜੀ ਉਹ ਇੰਨੀ ਸੀਗੀ। ਜਿਹੜੀ ਅਸਲ ਦੇ ਵਿੱਚ ਮਾੜੀ ਇਹਦਾ ਇੱਕ ਪੱਖ ਬਹੁਤ ਵੱਡਾ ਜਿਹੜਾ ਹੈ ਨਾ ਜੀ, ਮੈਂ ਉਹਦੇ ਪੇਜ ਦੇ ਉੱਤੇ ਕੱਲ੍ਹ ਫਰਲੀ ਕੀਤੀ ਜੀ ਸੁੱਖਾ ਕਾਲਵਾ ਦੀ, ਉਹਦੇ ਉੱਤੇ ਜਿਹੜੇ ਕਮੈਂਟਸ ਕਰਨ ਵਾਲੇ ਨੇ ਜੀ, ਉਹਨਾਂ ਦੀ ਮਾਨਸਿਕਤਾ ਅਜੇ ਵੀ ਜਿਹੜੀ ਆ ਉਹ ਬੜੀ ਹੈਰਾਨੀ ਵਾਲੀ ਹੈ ਕਿ ਉਹ ਕੋਈ ਉਹਨੂੰ ਜਿਉਣਾ ਮੋੜ ਕਹੀ ਜਾਂਦਾ,
ਕੋਈ ਉਹਨੂੰ ਕੁਛ ਕਹੀ ਜਾਂਦਾ, ਕੋਈ ਉਹਨੂੰ। ਇਹ ਜਿਹੜੀ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਜੀ, ਉਹਦਾ ਇਹ ਹਾਲ ਹੈ ਕਿ ਉਹ ਉਹਨੂੰ ਆਈਡੀਅਲ ਸਮਝ ਕੇ ਜਿਹੜਾ ਉਹ ਤੁਰ ਰਹੇ ਨੇ। ਇਦੋਂ ਹੋਰ ਖਤਰਨਾਕ ਗੱਲ ਨਹੀਂ ਹੋ ਸਕਦੀ ਕੋਈ। ਜੀ 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 ਜਿਹੜਾ ਇੱਕ ਸ਼ੇਰਾ ਖੁੱਬੜ ਮਾਰਿਆ ਸੀਗਾ ਕੁਝ ਸਮਾਂ ਪਹਿਲਾਂ, ਉਹ ਵੀ ਇਸੇ ਤਰ੍ਹਾਂ ਦਾ ਗੈਂਗਸਟਰ ਸੀਗਾ। ਉਹਦੇ ਨਾਲ ਵੀ ਇਹਦੀ ਜਿਹੜੀ ਸਾਂਝ ਹੈ ਉਹ ਕਹੀ ਜਾਂਦੀ ਹੈ। ਪੁਲਿਸ ਨੇ ਇਹ ਵੀ ਪਤਾ ਲੱਗਿਆ ਜੀ ਕਿ ਕੁਝ ਬੰਦੇ ਜਿਹੜੇ ਨੇ ਮਲੋਟ ਦੇ ਏਰੀਏ ਦੇ ਵਿੱਚੋਂ ਚੁੱਕੇ ਨੇ। ਉਧਰ ਜਿਹੜੇ SSP ਨੇ ਕਪੂਰਥਲੇ ਦੇ, ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ। ਇੱਕ SP ਨੇ ਫਗਵਾੜੇ ਤੋਂ, ਉਹਨਾਂ ਦਾ ਤਬਾਦਲਾ ਗੁਰਸੇਵਕ ਸਿੰਘ ਦਾ ਜਿਹੜਾ ਜੀ ਉਹ ਕਰ ਦਿੱਤਾ ਗਿਆ। ਔਰ ਇਹਦੇ ਨਾਲ ਇਹ ਵੀ ਦੱਸਿਆ ਗਿਆ ਜੀ ਕਿ ਸੁੱਖਾ ਕਾਹਲਵਾਂ ਨੂੰ ਜਿਹੜੀ ਪੁਲਿਸ ਪਾਰਟੀ ਸੀਗੀ ਉਹਦੇ ਵਿੱਚ ਉਹਨਾਂ ਨੇ ਕੋਈ ਮੁਕਾਬਲਾ ਨਹੀਂ ਕੀਤਾ। ਇਹਦੇ ਕਰਕੇ ਕੁਝ ਜਿਹੜੀਆਂ ਕੁਤਾਹੀਆਂ ਦੀ ਜਾਂਚ ਜਿਹੜੀ ਹੈ ਜੀ ਉਹ IG ਜਿਹੜੇ ਨੇ ਜੀ ਉਹ ਕਰਨਗੇ। ਔਰ ਕੁਝ ਜਿਹੜੇ ਲੋਕ ਨੇ ਉਹਨਾਂ ਨੂੰ ਬਰਤਰਫ ਵੀ ਜਿਹੜਾ ਉਹ ਨੌਕਰੀ ਤੋਂ ਕੀਤਾ ਗਿਆ। ਇਹ ਵੀ ਪਤਾ ਲੱਗ ਰਿਹਾ ਜੀ ਕਿ ਜਿੱਥੇ ਉਹ ਇਹ ਹਾਈਵੇ ਦੇ ਉੱਤੇ, ਨੈਸ਼ਨਲ ਹਾਈਵੇ ਦੇ ਉੱਤੇ ਸੁੱਖਾ ਕਾਹਲਵਾਂ ਨੂੰ ਮਾਰ ਕੇ ਭੰਗੜੇ ਪਾਉਂਦੇ ਰਹੇ, ਨਾਲ ਦੀ ਨਾਲ ਇਹਦੀ ਜਿਹੜੀ ਸੀ ਵੀਡੀਓਗ੍ਰਾਫੀ ਵੀ ਕਰਦੇ ਰਹੇ ਜੀ ਸਾਰੀ, ਜਿਹੜਾ ਵੀ ਉਹਨਾਂ ਨੇ ਐਕਸ਼ਨ ਜਿਹੜਾ ਕੀਤਾ। ਸੋ ਇੱਕ ਕਿਸਮ ਦੇ ਨਾਲ ਪੰਜਾਬ ਪੁਲਿਸ ਦਾ ਜਿਹੜਾ ਤੰਤਰ ਆ ਉਹ ਤਾਂ ਸੁੰਨ ਹੋ ਕੇ ਰਹਿ ਗਿਆ ਜੀ। ਉਹ ਲੋਕ ਪੁੱਛ ਰਹੇ ਨੇ ਕਿ ਕੀ ਪੁਲਿਸ ਵਾਲਿਆਂ ਨੂੰ ਹੁਣ ਜਿਹੜੀ ਕੋਈ ਗੁੰਡਾ ਬ੍ਰਿਗੇਡ ਰੱਖ ਕੇ ਦਿੱਤੀ ਜਾਊਗੀ ਜੀ, ਜਿਹੜੀ ਕਿ ਉਹਦੀ ਰੱਖਿਆ ਕਰੂਗੀ ਅੱਗੇ। ਉਹਨਾਂ ਨੇ ਇੱਕ ਸਿੰਗਲ ਗੋਲੀ ਤੱਕ ਨਹੀਂ ਚਲਾਈ ਔਰ ਕਿਸੇ ਪੁਲਿਸ ਵਾਲੇ ਨੂੰ ਕੋਈ ਝਰੀਟ ਤੱਕ ਜਿਹੜੀ ਆ ਉਹ ਨਹੀਂ ਆਈ ਇਸ ਸਾਰਾ ਜੋ ਕੁਝ ਕਾਂਡ ਹੋਇਆ। ਸੋ ਕਿਤੇ ਨਾ ਕਿਤੇ ਜਿਹੜੀਆਂ ਸ਼ੱਕ ਦੀਆਂ ਉਂਗਲਾਂ ਨੇ ਉਹ ਇਸ ਪੱਖੋਂ ਉੱਠ ਰਹੀਆਂ ਨੇ ਕਿ ਇਹ ਮਿਲ ਮਿਲਾ ਕੇ ਸਾਰਾ ਕੁਝ ਹੋਇਆ। ਜੀ 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 ਬਿਲਕੁਲ। ਅਤੇ ਅਗਲੀ ਜੇ ਆਪਾਂ ਹੁਣ ਗੱਲ ਕਰੀਏ, ਆਪਾਂ ਜਗਤਾਰ ਸਿੰਘ ਤਾਰਾ ਜਿਨ੍ਹਾਂ ਨੂੰ ਕੁਛ ਚਿਰ ਪਹਿਲਾਂ ਥਾਈਲੈਂਡ ਤੋਂ ਜਿਹੜਾ ਜੀ ਲਿਆਂਦਾ ਗਿਆ ਪੰਜਾਬ ਪੁਲਿਸ ਦੁਆਰਾ, ਉਹਨਾਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਜੀ। ਇਹ ਪਟਿਆਲੇ ਦੀ ਅਦਾਲਤ ਦੇ ਵਿੱਚ ਉਹਨਾਂ ਨੂੰ ਕੱਲ ਪੇਸ਼ ਕੀਤਾ ਗਿਆ ਔਰ ਇਹ ਦੱਸਿਆ ਗਿਆ ਪੁਲਿਸ ਦੇ ਵੱਲੋਂ ਕਿ ਕੁਝ ਜਿਹੜਾ ਵਿਸਫੋਟਕ ਸਮੱਗਰੀ ਤੇ ਹੋਰ ਜਿਹੜਾ ਸਮਾਨ ਸੀਗਾ ਉਹ ਜਗਤਾਰ ਸਿੰਘ ਤਾਰਾ ਨੇ ਕੱਢਣਾ ਸੀ ਨੇਪਾਲ ਦੇ ਰਾਹੀਂ, ਪਰ ਇੱਧਰ ਸਖਤੀ ਹੋਣ ਕਰਕੇ ਉਹਨੇ ਦੱਬ ਦਿੱਤਾ ਸੀ ਉੱਥੇ, ਉਹ ਜਿਹੜਾ ਜੀ ਬਰਾਮਦ ਕਰਨਾ ਜੀ। 3 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਜੀ ਪਟਿਆਲੇ ਦੀ ਅਦਾਲਤ ਨੇ ਦਿੱਤਾ, ਇਹ ਕਹਿ ਕੇ ਕਿ ਪਹਿਲਾਂ ਉਹਦਾ ਮੈਡੀਕਲ ਜਿਹੜਾ ਜੀ ਉਹ ਕਰਵਾਇਆ ਜਾਵੇ। ਮੈਡੀਕਲ ਕਰਵਾਉਣ ਤੋਂ ਬਾਅਦ ਉਹਨੂੰ 3 ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ। ਇੱਥੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੋਰੀ ਵੀ ਪਹੁੰਚੇ ਹੋਏ ਸੀ ਜੀ ਪਹਿਲਾਂ ਹੀ। ਉਹਨਾਂ ਨੂੰ ਜਾਣ ਨਹੀਂ ਦਿੱਤਾ ਅੱਗੇ ਪੁਲਿਸ ਨੇ। ਬਾਅਦ ਦੇ ਵਿੱਚ ਇੰਨਾ ਕੁ ਸਮਝੌਤਾ ਹੋਇਆ ਕਿ ਜਿਹੜੇ ਜਗਤਾਰ ਸਿੰਘ ਤਾਰਾ ਦਾ ਵਕੀਲ ਹੈ ਜੀ ਉਹਦੇ ਦਫ਼ਤਰ ਤੱਕ ਉਹ ਸਕਦੇ ਨੇ। ਉਦੋਂ ਬਾਅਦ ਵਕੀਲ ਦੇ ਨਾਲ ਹੀ ਉਹ ਅਦਾਲਤ ਦੇ ਵਿੱਚ ਵੀ ਜਿਹੜਾ ਜੀ ਰਹੇ। ਪਰ ਜਦੋਂ ਪੁਲਿਸ ਜਗਤਾਰ ਸਿੰਘ ਤਾਰਾ ਨੂੰ ਲੈ ਕੇ ਚੱਲੀ ਤਾਂ ਉਹ ਨਾਲ ਤੁਰ ਪਏ ਜਿੱਥੋਂ ਪੁਲਿਸ ਨੇ ਉਹਨਾਂ ਨੂੰ ਰੋਕਿਆ। ਔਰ ਇਸ ਰੋਕਣ ਦੇ ਵਿੱਚ ਥੋੜੀ ਜਿਹੜੀ ਉਹ ਖਿੱਚ ਧੂ ਹੋਈ ਦੱਸੀ ਜਾਂਦੀ ਹੈ, ਪਰ ਪੁਲਿਸ ਜਿਹੜੀ ਸੀ ਬੜੀ ਤੇਜ਼ੀ ਦੇ ਨਾਲ ਕੱਢ ਕੇ ਜਗਤਾਰ ਸਿੰਘ ਤਾਰਾ ਨੂੰ ਲੈ ਗਈ। ਕੱਲ ਜਿਹੜੀ ਪਟਿਆਲੇ ਦੀ ਅਦਾਲਤ ਹੈ ਜੀ ਇਹ ਪੁਲਿਸ ਛਾਉਣੀ ਬਣਾਈ ਹੋਈ ਸੀ ਜੀ। ਚੱਪੇ ਚੱਪੇ ਦੇ ਉੱਤੇ ਪੁਲਿਸ ਸੀ। 4 ਸਵੇਰੇ ਤੋਂ ਜਿਹੜੀਆਂ ਰੋਕਾਂ ਸਨ ਉਹ ਲਾਈਆਂ ਗਈਆਂ ਸਨ ਜਦੋਂ ਉਹਨੂੰ ਪੇਸ਼ ਕੀਤਾ ਗਿਆ ਇੱਥੇ। ਜੀ 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 ਤੇ ਅਗਲੀ ਜੇ ਆਪਾਂ ਗੱਲ ਕਰੀਏ, ਸੁਪਰੀਮ ਕੋਰਟ ਦੇ ਦੁਆਰਾ ਜਿਹੜਾ ਇੱਕ ਅਹਿਮ ਫੈਸਲਾ ਜਿਹੜਾ ਲਿਆ ਗਿਆ ਹੈ, ਖਾਸ ਕਰਕੇ ਜਿਹੜਾ ਕ੍ਰਿਕਟ ਦੀ ਮੈਚ ਫਿਕਸਿੰਗ ਆ ਉਸ ਨੂੰ ਲੈ ਕੇ। ਬਿਲਕੁਲ ਜੀ, ਇਹ ਬੜਾ ਇੱਕ ਵੱਡਾ ਫੈਸਲਾ ਆਇਆ ਜੀ, ਖਾਸ ਤੌਰ ਦੇ ਉੱਤੇ ਜੇ ਇਹ ਕਿਹਾ ਜਾਵੇ ਕਿ ਸ਼ਾਇਦ ਕਿਤੇ ਨਾ ਕਿਤੇ ਇਹ ਜਿਹੜੀ ਮੈਚ ਫਿਕਸਿੰਗ ਮਿੱਥ ਕੇ ਜਿਹੜੇ ਮੈਚ ਖੇਡਣ ਵਾਲੇ ਨੇ, ਖਾਸ ਤੌਰ ਤੇ ਸੱਟੇਬਾਜ਼ੀ ਜਿਹੜੇ ਕਰਨ ਵਾਲੇ ਨੇ। ਹੁਣ ਸੱਟੇਬਾਜ਼ ਅਕਸਰ ਪਹਿਲਾਂ ਇਹ ਹੁੰਦਾ ਸੀਗਾ ਜੀ ਕਿ ਪੁਲਿਸ ਦੀ ਏਦਾਂ ਕਹਾਣੀ ਆਉਂਦੀ ਸੀ ਕਿ ਪੁਲਿਸ ਨੇ 10 ਜਣਿਆਂ ਨੂੰ ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਇੱਕ ਜਗ੍ਹਾ ਦੇ ਉੱਤੇ ਬਹਿ ਕੇ ਫੋਨ ਦੇ ਉੱਤੇ ਸੱਟੇਬਾਜ਼ੀ ਕਰ ਰਹੇ ਸਨ। ਪੁਲਿਸ ਉਹਨਾਂ ਨੂੰ ਤਾਂ ਗ੍ਰਿਫਤਾਰ ਕਰੀ ਜਾਂਦੀ ਸੀ। ਇਹ ਸੱਟੇਬਾਜ਼ ਕੌਣ ਨੇ ਜੀ? ਟੀਮਾਂ ਦੇ ਮਾਲਕ। ਜੀ 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 ਜੀ। ਇੱਕ ਤਾਂ ਰਾਜ ਕੁੰਦਰਾ ਹੈ ਜੀ, ਜਿਹੜੀ ਸ਼ਿਲਪਾ ਸ਼ੈਟੀ ਆ ਉਹਦਾ ਘਰ ਵਾਲਾ ਜੀ ਇਹ, ਤੇ ਇੱਕ ਦੂਸਰਾ ਜਿਹੜਾ ਮਯੱਪਨ ਆ, ਇਹ ਸੱਟੇਬਾਜ਼। ਹੁਣ ਤਾਂ ਇਹਨਾਂ ਦੇ ਨਾਮ ਦੇ ਨਾਲ ਸੱਟੇਬਾਜ਼ ਲਾਇਆ ਜਾ ਸਕਦਾ ਕਿ ਸੱਟੇਬਾਜ਼ ਰਾਜ ਕੁੰਦਰਾ, ਕਿਉਂਕਿ ਸੁਪਰੀਮ ਕੋਰਟ ਨੇ ਇਹ ਫੈਸਲਾ ਜਿਹੜਾ ਆਇਆ ਉਹਦੇ ਵਿੱਚ ਇਹਨਾਂ ਦੋਨਾਂ ਨੂੰ ਦੋਸ਼ੀ ਠਹਿਰਾਇਆ ਕਿ ਮੇਨ ਸੱਟੇਬਾਜ਼ ਤਾਂ ਇਹ ਨੇ। ਉਦੋਂ ਉੱਪਰ ਵਾਲੀ ਗੱਲ ਤੁਸੀਂ ਦੇਖੋ ਕਿ ਜਿਹੜਾ BCCI ਹੈ, ਜਿਹੜਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਹੈ, ਉਹਦਾ ਜਿਹੜਾ ਮੁਖੀ ਸੀਗਾ ਸ੍ਰੀ ਨਿਵਾਸਨ, ਉਹ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਜਿੱਥੇ ਇੱਕ 3 ਮੈਂਬਰੀ ਕਮੇਟੀ ਬਣਾਈ ਹੈ ਕਿ ਇਹਨਾਂ ਦੀ ਸਜ਼ਾ ਉਹ ਤੈਅ ਕਰੂਗੀ, ਉਧਰ ਸ੍ਰੀ ਨਿਵਾਸਨ ਦੀਆਂ ਵਾਗਾਂ ਜਿਹੜੀਆਂ ਦੀ ਉਹਨਾਂ ਨੇ ਖਿੱਚ ਦਿੱਤੀਆਂ ਨੇ ਔਰ ਇਹ ਵੀ ਪਾਬੰਦੀ ਲਾਤੀ ਹੈ ਕਿ ਸ੍ਰੀ ਨਿਵਾਸਨ ਅੱਗੋਂ BCCI ਦੀ ਪ੍ਰਧਾਨਗੀ ਦੀ ਚੋਣ ਨਹੀਂ ਲੜ ਸਕਦਾ। 6 ਮਹੀਨੇ ਦੇ ਵਿੱਚ BCCI ਦੇ ਪ੍ਰਧਾਨ ਦੀ ਚੋਣ ਕਰਾਉਣ ਦੀ ਗੱਲ ਵੀ ਸੁਪਰੀਮ ਕੋਰਟ ਨੇ ਜਿਹੜੀ ਉਹ ਕੀਤੀ ਆ। ਜਿਹੜੇ ਕ੍ਰਿਕਟ ਬੋਰਡ ਦੇ ਸਾਬਕਾ ਪ੍ਰਧਾਨ ਨੇ ਕਈ ਜਿਹੜੇ, ਉਹਨਾਂ ਨੇ ਸਾਰਿਆਂ ਨੇ ਇਹਦਾ ਜਿਹੜਾ ਜੀ ਸਵਾਗਤ ਕੀਤਾ। ਪਰ ਦੂਜੀ ਗੱਲ ਇਹ ਹੈ ਕਿ ਦਿੱਲੀ ਥੱਲਿਓਂ ਬਾਅਦ ਜਿਹੜੀ ਉਹ ਆ ਗਈ ਹੈ ਕਿ ਲੋਕ ਜਿਹੜੇ
IPL ਜਿਹਨੂੰ ਕਿ ਕਿਸੇ ਟਾਈਮ ਜਿਹੜਾ ਅਸਲ 'ਚ ਉਹਦਾ ਨਾਮ ਇੰਡੀਅਨ ਪ੍ਰੀਮੀਅਰ ਲੀਗ ਹੈ, ਪਰ ਇਹਨੂੰ ਇੰਡੀਅਨ ਫਿਕਸ ਲੀਗ ਕਹਿਣ ਲੱਗੇ ਸੀਗੇ। ਹੁਣ ਸਾਰੀ ਕਹਾਣੀ ਜਿਹੜੀ ਇਹਦੀ ਸਾਹਮਣੇ ਆ ਕਿ ਤਾਂ ਮਿੱਥ ਕੇ ਸਾਰਾ ਕੁਝ ਹੁੰਦਾ ਸੀਗਾ। ਟੀਮਾਂ ਦੇ ਮਾਲਕ ਹੀ ਸੱਟੇਬਾਜ਼ੀ ਕਰਿਆ ਕਰਦੇ ਸਨ ਕਿ ਟੀਮ ਹਰਾਉਣੀ ਹੈ ਜਾਂ ਟੀਮ ਜਿਹੜੀ ਹੈ ਉਹ ਜਿਤਾਉਣੀ ਹੈ। ਜੀ 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 ਬਿਲਕੁਲ ਬਿਲਕੁਲ, ਇੱਕ ਚਕਾਚੌਂਧ ਜੀ ਬਣਾ ਕੇ ਲੋਕਾਂ ਨੂੰ ਇਸ ਦੇ ਵਿੱਚ ਖਾਸਾ ਜਿਹੜਾ ਭਰਮਾਇਆ ਗਿਆ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਾਫੀ ਜਿਹੜਾ ਜੀ ਪ੍ਰੈਸ਼ਰ ਪਿਆ ਅਮਰੀਕਾ ਦੇ ਦੁਆਰਾ ਵੀ ਤੇ ਭਾਰਤ ਦੁਆਰਾ ਵੀ, ਉਸ ਨੂੰ ਦੇਖਦੇ ਹੋਏ ਪਾਕਿਸਤਾਨ ਦੇ ਦੁਆਰਾ ਜਮਾਤ ਉਦ ਦਾਵਾ ਜਿਹੜੇ ਆ ਉਸ ਦੇ ਉੱਤੇ ਜਿਹੜੀ ਆ ਪਾਬੰਦੀ ਲਾ ਦਿੱਤੀ ਗਈ ਆ। ਇਹ ਐਕਚੁਅਲੀ ਜਿਹੜੇ ਪਾਕਿਸਤਾਨ ਮਾਫ ਕਰਨਾ ਅਮਰੀਕਾ ਦੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੋਰਾਂ ਦੀ ਜਿਹੜੀ ਫੇਰੀ ਹੈ ਜੀ ਉਦੋਂ ਪਹਿਲਾਂ ਹੀ ਜਿਹੜੇ ਤੁਸੀਂ ਕਹਿ ਸਕਦੇ ਕਿ ਉਹਦੇ ਪੈਣ ਵਾਲੇ ਜਿਹੜੇ ਪ੍ਰਭਾਵ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਹੈ ਜੀ। ਅਮਰੀਕਾ ਦੇ ਵੱਲੋਂ ਦਬਾਅ ਜਿਹੜਾ ਪਾਇਆ ਗਿਆ ਉਹਦੇ ਅੱਗੇ ਝੁਕਦਿਆਂ ਪਾਕਿਸਤਾਨ ਸਰਕਾਰ ਨੇ ਜਮਾਤ ਉਦ ਦਾਵਾ ਤੇ ਹੱਕਾਨੀ ਨੈਟਵਰਕ ਸਣੇ ਜਿਹੜੇ ਜੀ ਕਈ ਜਿਹੜੇ ਅੱਤਵਾਦੀ ਜਥੇਬੰਦੀਆਂ ਨੇ ਉਹਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਜਮਾਤ ਉਦ ਦਾਵਾ ਨੂੰ 2007 ਦੇ ਵਿੱਚ ਮੁੰਬਈ ਤੇ ਹਮਲਾ ਕਰਾਉਣ ਵਾਲਾ ਹਾਫਿਜ਼ ਸਈਦ ਚਲਾ ਰਿਹਾ। ਸਈਦ ਦੇ ਵਿਦੇਸ਼ ਦੌਰੇ ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਸਰਕਾਰੀ ਜਿਹੜੇ ਸੂਤਰ ਨੇ ਪਾਕਿਸਤਾਨ ਦੇ ਦੱਸਦੇ ਨੇ ਕਿ ਜਮਾਤ ਉਦ ਦਾਵਾ ਤੇ ਹੋਰ ਕਈ ਅੱਤਵਾਦੀ ਜਥੇਬੰਦੀਆਂ ਦੇ ਉੱਤੇ ਪਾਬੰਦੀ ਲਾਉਣ ਦਾ ਫੈਸਲਾ ਕਈ ਦਿਨ ਪਹਿਲਾਂ ਕਰ ਲਿਆ ਗਿਆ ਸੀਗਾ, ਪਰ ਹੁਣ ਅਮਲ ਦੇ ਵਿੱਚ ਇਹਨੂੰ ਲਿਆਉਣ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਕੁਝ ਕਾਗਜ਼ੀ ਕਾਰਵਾਈਆਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਨੇ। ਇਹ ਅਸਲ ਦੇ ਵਿੱਚ ਹੋ ਇਸੇ ਹੀ ਅੰਡਰ ਪ੍ਰੈਸ਼ਰ ਜਿਹੜਾ ਦੀ ਰਿਹਾ ਕਿ ਇੱਥੇ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਦੌਰਾ, ਤੇ ਉਦੋਂ ਪਹਿਲਾਂ ਪਾਕਿਸਤਾਨ ਜਿਹੜਾ ਦੀ ਉਹ ਦੱਸਣਾ ਚਾਹੁੰਦਾ ਅਮਰੀਕਾ ਨੂੰ ਕਿ ਅਸੀਂ ਵੀ ਇਸ ਮਾਮਲੇ ਦੇ ਵਿੱਚ ਕਈ ਕੁਝ ਜਿਹੜਾ ਦੀ ਉਹ ਕਰ ਰਹੇ ਆ। ਪਾਕਿਸਤਾਨ ਸਰਕਾਰ ਨੇ ਪਾਬੰਦੀ ਦੇ ਹੁਕਮ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਫੇਰੀ ਤੋਂ 2 ਦਿਨ ਪਹਿਲਾਂ ਹੀ ਤਕਰੀਬਨ ਜਿਹੜੇ ਉਹ ਲਾਏ ਨੇ। ਜਿਹੜੀ ਅੱਤਵਾਦੀ ਧੜਿਆਂ ਦੇ ਉੱਤੇ ਪਹਿਲਾਂ ਵੀ ਪਾਕਿਸਤਾਨ ਨੇ ਪਾਬੰਦੀ ਲਾਈ ਹੋਈ ਆ, ਉਹਦੇ ਵਿੱਚ ਹਰਕਤੁਲ ਜਹਾਦ ਇਸਲਾਮੀ, ਹਰਕਤੁਲ ਮੁਜਾਹਿਦੀਨ ਉਮਾ ਤਾਮੀਰੇ ਨੂੰ ਔਰ ਹਾਜੀ ਖੈਰੁੱਲਾ ਹਾਜੀ ਸਤਰਮਨੀ ਐਕਸਚੇਂਜ ਜਿਹੜਾ ਦੀ ਇਹਦੇ ਵਿੱਚ ਜਿਹੜੇ ਦੀ ਉਹ ਸ਼ਾਮਲ ਨੇ। ਸੋ ਜਿਵੇਂ ਅਮਰੀਕਾ ਦੇ ਵੱਲੋਂ ਘੁਰਕੀ ਮਾਰੀ ਗਈ ਸੀ ਪਾਕਿਸਤਾਨ ਨੂੰ ਕਿ ਅਮਰੀਕਨ ਪ੍ਰੈਜ਼ੀਡੈਂਟ ਇੱਥੇ ਆ ਰਹੇ ਨੇ, 3 ਦਿਨ ਕੋਈ ਅੱਤਵਾਦੀ ਹਮਲਾ ਨਹੀਂ ਹੋਣਾ ਚਾਹੀਦਾ ਜੀ। ਇਹਦਾ ਵੀ ਇੱਥੇ ਬੜਾ ਜ਼ਿਕਰ ਜਿਹੜਾ ਦੀ ਉਹ ਚੱਲ ਰਿਹਾ ਕਿ ਅਮਰੀਕਾ ਨੇ ਸਿਰਫ 3 ਦਿਨ ਦੇ ਵਾਸਤੇ ਅੱਤਵਾਦੀ ਹਮਲਾ ਨਾ ਕਰਨ ਦੀ ਗੱਲ ਜਿਹੜੀ ਆ ਉਹ ਪਾਕਿਸਤਾਨ ਨੂੰ ਕਿਉਂ ਕਹੀ ਹੈ। ਬਿਲਕੁਲ ਜੀ, ਖਾਸ ਕਰਕੇ ਉਹ ਵੀ ਹੁਣ ਰੋਕਣਗੇ ਕਿਉਂਕਿ ਬਹੁਤ ਵੱਡੀ ਆਰਥਿਕ ਸਹਾਇਤਾ ਜਿਹੜੀ ਅਮਰੀਕਾ ਆ ਉਹ ਪਾਕਿਸਤਾਨ ਨੂੰ ਗਾਹੇ ਬਗਾਹੇ ਬਿਲੀਅਨਸ ਡਾਲਰਾਂ ਦੇ ਵਿੱਚ ਦਿੰਦਾ ਰਹਿੰਦਾ ਆ। ਸੋ ਕਿਤੇ ਨਾ ਕਿਤੇ ਉਹ ਵੀ ਇਹਨਾਂ ਦੀ ਗੱਲ ਮੰਨਣਗੇ ਤੇ ਬਿਲਕੁਲ ਸਹੀ ਗੱਲ ਆ ਵੀ ਇਹ ਵੀ ਸਵਾਲ ਉੱਠਦੇ ਨੇ ਸਿਰਫ 3 ਦਿਨ ਦੇ ਲਈ ਹੀ ਰੋਕ ਕਿਉਂ ਲਾਈ ਆ। ਅਗਲੀ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਦੁਆਰਾ ਜਿਹੜੀ ਲਲਕਾਰ ਰੈਲੀ ਆ ਉਸ ਨੂੰ ਲੈ ਕੇ ਕੱਲ ਨੂੰ ਜਿਹੜੀ ਹੈ ਜੀ ਹੋ ਰਹੀ ਆ, ਬ੍ਰਹਮ ਮਹਿੰਦਰਾ ਦੇ ਘਰੇ ਵੀ ਪਹੁੰਚੇ ਨੇ ਜੀ। ਕੱਲ ਨੂੰ ਜਿਹੜੀ ਇਹ ਲਲਕਾਰ ਰੈਲੀ ਹੈ ਜੀ, ਪਹਿਲਾਂ ਇਹ 22 ਤਰੀਕ ਸੀਗੀ ਪਰ ਮੌਸਮ ਦੀ ਖਰਾਬੀ ਜਿਹੜੀ ਸੀ ਉਹਦੇ ਕਰਕੇ ਇਹਨੂੰ ਅੱਗੇ ਜਿਹੜਾ ਜੀ ਉਹ ਕੀਤਾ ਗਿਆ ਸੀਗਾ ਜੀ, ਕਿਉਂਕਿ ਮੀਂਹ ਵਗੈਰਾ ਪੈ ਰਹੇ ਨੇ। ਸੋ ਹੁਣ ਜਿਹੜੀ ਹੈ ਜੀ ਇਹ ਭੜਕੇ ਇਹ ਰੈਲੀ ਜਿਹੜੀ ਆ ਉਹ ਹੋਊਗੀ ਅੰਮ੍ਰਿਤਸਰ ਦੇ ਵਿੱਚ। ਬੇਸ਼ੱਕ ਟੈਕਨੀਕਲੀ ਤੌਰ ਦੇ ਉੱਤੇ ਇਹਨੂੰ ਪ੍ਰਚਾਰਿਆ ਜਾ ਰਿਹਾ ਜੀ ਕਿ ਇਹ ਉਹਨਾਂ ਦੇ ਹਲਕੇ ਦੀ ਰੈਲੀ ਹੈ, ਪਰ ਅਸਲ ਦੇ ਵਿੱਚ ਇੱਕ ਵਾਰੀ ਫਿਰ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਉਹ ਆਪਣੀ ਤਾਕਤ ਦਾ ਮੁਜ਼ਾਹਰਾ ਜਿਹੜਾ ਜੀ ਉਹ ਕਰਨਾ ਚਾਹੁੰਦੇ ਨੇ ਅੰਮ੍ਰਿਤਸਰ ਦੇ ਵਿੱਚ। ਸਮੁੱਚੇ ਪੰਜਾਬ ਦੇ ਵਿੱਚੋਂ ਬੰਦੇ ਜਿਹੜੇ ਆ ਉਹ ਢੋ ਕੇ ਉਹ ਆਪਣੇ ਜਿਹੜੇ ਵਿਰੋਧੀ ਨੇ ਜੀ ਉਹਨਾਂ ਨੂੰ ਵੀ ਮਨਾਉਣ ਦੇ ਵਾਸਤੇ ਹੁਣ ਜਿਹੜੇ ਤੁਰੇ ਹੋਏ ਨੇ। ਉਹਨਾਂ ਦੇ ਮਹਿਲ ਦੇ ਬਿਲਕੁਲ ਸਾਹਮਣੇ ਸੜਕ ਜਿਹੜੀ ਹੈ ਜੀ ਉਹ ਕ੍ਰੋਸ ਕਰਕੇ ਤੇ ਇੱਥੇ ਜਿਹੜਾ ਜੀ ਇੱਕ ਬ੍ਰਹਮ ਮਹਿੰਦਰਾ ਰਹਿੰਦੇ ਨੇ, ਸਾਰੇ ਹੀ ਉਹਨਾਂ ਨੂੰ ਜਾਣਦੇ ਨੇ, ਪਰ ਉਹ ਇਹ ਹੈ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਉਹਨਾਂ ਦੀ 751 ਹੀ ਰਹੀ ਹੈ ਜੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਨੂੰ ਇੱਕ ਵਾਰੀ ਜਿਹੜਾ ਸੀਗਾ ਉਹ ਇੱਥੋਂ ਪਟਿਆਲੇ ਤੋਂ ਉਹਨਾਂ ਦੀ ਸੀਟ ਬਦਲਾਤੀ ਸੀ, ਸਮਾਣੇ ਭੇਜ ਦਿੱਤਾ ਸੀਗਾ ਤੇ ਸਮਾਣੇ ਦੇ ਵਿੱਚ ਇਹ ਹੋਇਆ ਜੀ ਕਿ ਉਹ ਹਰ ਗਏ ਜਾ ਕੇ। ਸੋ ਉਦੋਂ ਤੋਂ ਬ੍ਰਹਮ ਮਹਿੰਦਰਾ ਹੋਰਾਂ ਦੀ ਜਿਹੜੀ ਇਹਦੀ ਤਕਰੀਬਨ 1.5 ਦਹਾਕਾ ਲੱਗ ਗਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਸੜਕ ਕ੍ਰੋਸ ਕਰਨ ਦੇ ਵਾਸਤੇ। ਉਹ ਕ੍ਰੋਸ ਕਰਕੇ ਗਏ, ਬ੍ਰਹਮ ਮਹਿੰਦਰਾ ਨੂੰ ਮਨਾਉਣ ਦੀ ਜਿਹੜੀ ਇਹਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਪੁਰਾਣੀਆਂ ਗੱਲਾਂ ਛੱਡੋ ਤੇ ਹੁਣ ਤੁਸੀਂ ਮੇਰੇ ਨਾਲ ਜਿਹੜਾ ਜੀ ਉਹ ਤੁਰੋ, ਪਰ ਬ੍ਰਹਮ ਮਹਿੰਦਰਾ ਹੋਰਾਂ ਨੇ ਆਪਣੇ ਅੰਦਾਜ਼ ਦੇ ਵਿੱਚ ਉਹਨਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਜੀ ਜੇ ਹਾਈ ਕਮਾਂਡ ਦੇ ਵੱਲੋਂ ਪਰਮਿਸ਼ਨ ਹੋਊਗੀ ਇਸ ਰੈਲੀ ਦੀ ਤਾਂ ਉਹ ਜ਼ਰੂਰ ਆਉਣਗੇ ਜੀ। ਸੋ ਤੁਹਾਨੂੰ ਲੱਗਦਾ ਹੈ ਵੀ ਹਾਈ ਕਮਾਨ ਨੇ ਵਾਕਿਆ ਅੰਦਰ ਖਾਤੇ ਕਿਤੇ ਮਨਜ਼ੂਰੀ ਦੇਤੀ ਹੈ ਜਿਹੜੇ 2 ਦਿਨ ਵੱਧ ਲਏ ਸੀ ਸ਼ਾਇਦ ਉਹ ਚਿੱਠੀ ਪਾਸ ਕਰਾਉਣ ਦੇ ਲਈ? ਜੀ ਬਿਲਕੁਲ, ਦੇਖੋ ਹਲਕੇ ਦੀ ਰੈਲੀ ਤਾਂ ਜਿਹੜੀ ਆ ਉਹ ਨਹੀਂ ਰੋਕੀ ਜਾ ਸਕਦੀ। ਉਂਝ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸਿੱਧਮ ਸਿੱਧਾ ਰੋਕਣਾ ਜਿਹੜਾ ਕਾਂਗਰਸ ਦੇ ਹਾਈ ਕਮਾਂਡ ਦੇ ਹੱਥ ਵੱਸ ਨਹੀਂ ਹੈਗਾ ਜੀ, ਇਹ ਸਭ ਨੂੰ ਪਤਾ ਜੀ। ਉਹਦਾ ਰੀਜ਼ਨ ਇਹ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਉਹ ਪਾਵਰਫੁਲ ਵਿਅਕਤੀ ਨੇ ਜੀ ਇੱਥੇ ਪੰਜਾਬ ਦੇ,
ਔਰ ਜੇ ਉਹ ਦੂਜੇ ਪਾਸੇ ਨੂੰ ਰਿੰਗ ਬਰਿੰਗ ਹੋਵੇ ਤਾਂ ਫਿਰ ਜਿਹੜਾ ਜੀ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹਨੂੰ ਇਹੀ ਦਿਸ ਰਿਹਾ ਕਿ ਜੇ ਆਉਣ ਵਾਲੇ ਸਮੇਂ ਦੇ ਦੌਰਾਨ ਕਿਤੇ ਜਿਹੜੀ ਕਾਂਗਰਸ ਹੈ ਕਿਸੇ ਸੂਬੇ ਦੇ ਵਿੱਚ ਆਪਣੇ ਪੈਰ ਜਿਹੜੇ ਆ ਉਹ ਲਾ ਸਕਦੀ ਹੈ ਤਾਂ ਉਹ ਪੰਜਾਬ ਹੈ। ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਉਸ ਕਾਂਗਰਸ ਦੇ ਨਾਲ ਨਹੀਂ ਹੁੰਦੇ ਤਾਂ ਫਿਰ ਇਹ ਜਿਹੜੀ ਗੱਲ ਹੈ ਉਹ ਨਹੀਂ ਬਣਨੀ। ਇਸ ਕਰਕੇ ਉਹਨੂੰ ਰੋਕ ਸਕਣਾ ਤਾਂ ਜਿਹੜਾ ਜੀ ਉਹ ਬਹੁਤ ਔਖਾ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਦੇਖਦੇ ਹਾਂ ਜੀ ਕਿ ਇਸ ਮਾਮਲੇ ਦੇ ਉੱਤੇ ਜਦੋਂ ਇਹ ਜਿਹੜਾ ਪ੍ਰੈਸ਼ਰ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ, ਇਹ ਕਿੰਨਾ ਕੁ ਸਕਸੈਸਫੁਲ ਜਿਹੜੇ ਆ ਜੀ ਉਹ ਹੁੰਦੇ ਆ। ਜੀ 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 ਤੇ ਅਗਲੀ ਗੱਲ ਕਰਦੇ ਆ ਜਿਹੜੇ ਆ ਈਡੀ ਦੇ ਬਾਰੇ, ਐਨਫੋਰਸਮੈਂਟ ਡਾਇਰੈਕਟਰ ਦੇ ਬਾਰੇ। ਪੰਜਾਬ ਪੁਲਿਸ ਨੂੰ ਉਹਨਾਂ ਨੇ ਇੱਕ ਪਾਸੇ ਕਲੀਨ ਚਿੱਟ ਦਿੱਤੀ ਹੈ ਤੇ ਨਾਲ ਇੱਕ ਇਹ ਵੀ ਖਬਰ ਆ ਰਹੀ ਹੈ ਵੀ ਈਡੀ ਦੇ ਵੱਲੋਂ ਮਾਰਕਫੈਡ ਦੇ ਚੇਅਰਮੈਨ ਜਰਨੈਲ ਸਿੰਘ ਵਾਹਦ ਉਹਨਾਂ ਦੀ ਵੀ ਪੁੱਛ ਪੜਤਾਲ ਕੀਤੀ ਗਈ। ਇਹ ਜਰਨੈਲ ਸਿੰਘ ਵਾਹਦ ਦੀ ਤਾਂ ਪੁੱਛ ਪੜਤਾਲ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਦਾ ਜਿਹੜਾ ਸ਼ਿਕੰਜਾ ਹੈ ਉਹ ਪਿਛਲੇ ਸਮੇਂ ਤੋਂ ਵੱਡੇ ਵੱਡੇ ਬਿਜ਼ਨਸਮੈਨਾਂ ਦੇ ਉੱਤੇ ਜਿਹੜਾ ਜੀ ਉਹ ਕੱਸਿਆ ਗਿਆ। ਤੋ ਇਹ ਵੀ ਪ੍ਰਸਿੱਧ ਬਿਜ਼ਨਸਮੈਨ ਨੇ, ਉਹਨਾਂ ਦੀ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਔਰ ਪੰਜਾਬ ਦੇ ਵਿੱਚ ਨਸ਼ਿਆਂ ਦੇ ਬਹੁਤ ਕਰੋੜੀ ਕਾਰੋਬਾਰ ਦੀ ਜਾਂਚ ਜਿਹੜੀ ਕਰ ਰਹੀ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਕੁਝ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਜਿਹੜਾ ਸੀਗਾ ਜੀ ਕਥਿਤ ਤੌਰ ਦੇ ਉੱਤੇ ਡਰਾਉਣ ਧਮਕਾਉਣ ਤੇ ਫੋਨ ਟੈਪ ਕਰਨ ਦੇ ਜਿਹੜੇ ਦੋਸ਼ ਲਾਏ ਸੀਗੇ, ਉਹਦੇ ਵਿੱਚ ਪੰਜਾਬ ਪੁਲਿਸ ਨੂੰ ਕਲੀਨ ਚਿੱਟ ਦਿੱਤੀ ਹੈ ਜੀ। ਇਹ ਕਲੀਨ ਚਿੱਟ ਈਡੀ ਦੇ ਉੱਚ ਅਧਿਕਾਰੀਆਂ ਨੇ ਦਿੱਤੀ ਹੈ। ਇਹਦੇ ਨਾਲ ਇਹ ਕੇਸ ਜਿਹੜਾ ਜੀ ਇੱਕ ਨਵਾਂ ਮੋੜ ਲੈ ਗਿਆ, ਕਿਉਂਕਿ ਈਡੀ ਦੇ ਅਧਿਕਾਰੀਆਂ ਨੇ ਪਹਿਲਾਂ ਇਹ ਦੋਸ਼ ਲਾਏ ਸੀਗੇ ਕਿ ਉਹਨਾਂ ਨੂੰ ਧਮਕਾਇਆ ਜਾ ਰਿਹਾ, ਉਹਨਾਂ ਦੇ ਫੋਨ ਜਿਹੜੇ ਉਹ ਟੈਪ ਕੀਤੇ ਜਾ ਰਹੇ ਨੇ। ਪੰਜਾਬ ਪੁਲਿਸ ਨੇ ਸਪਸ਼ਟੀਕਰਨ ਦਿੱਤਾ ਜੀ ਕਿ ਇਸ ਮਾਮਲੇ ਦੇ ਵਿੱਚ ਜੂਨੀਅਰ ਅਧਿਕਾਰੀਆਂ ਦੇ ਨਾਲ ਕੁਝ ਗਲਤਫਹਿਮੀਆਂ ਹੋ ਗਈਆਂ ਸੀਗੀਆਂ, ਜਿਹਦੇ ਕਰਕੇ ਇਹ ਮੁੱਦਾ ਜਿਹੜਾ ਜੀ ਉਹ ਰੰਗਤ ਲੈ ਗਿਆ। ਔਰ ਈਡੀ ਦੇ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਨੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕੋਲੋਂ ਪੁੱਛਗਿੱਛ ਕਰਨ ਦੇ ਵਿੱਚ ਉਹ ਸੰਬੰਧਿਤ ਸਨ ਜੀ, ਉਹਨਾਂ ਦੇ ਕਿਹਾ ਸੀਗਾ ਕਿ ਉਹਨਾਂ ਦੇ ਫੋਨ ਜਿਹੜੇ ਆ ਉਹ ਟੈਪ ਕਰ ਰਹੀ ਹੈ ਪੰਜਾਬ ਪੁਲਿਸ ਜਿਹੜੀ। ਔਰ ਇਹ ਪੰਜਾਬ ਪੁਲਿਸ ਨੇ ਆਪਣੇ ਇੱਕ ਸੀਨੀਅਰ ਅਧਿਕਾਰੀ ਜੀ DIG ਨੇ RK ਜੈਸਵਾਲ, ਉਹਦੀ ਡਿਊਟੀ ਲਾਈ ਸੀ ਕਿ ਉਹ ਈਡੀ ਦੇ ਉੱਚ ਅਧਿਕਾਰੀਆਂ ਨੂੰ ਦੱਸਣ ਕਿ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਨਹੀਂ ਹੋਇਆ ਤੇ ਗਲਤਫਹਿਮੀ ਹੋਣ ਕਰਕੇ ਇਹ ਮਾਮਲਾ ਜਿਹੜਾ ਜੀ ਉਹ ਗਲਤ ਰੰਗਤ ਜਿਹੜੀ ਹੈ ਜੀ ਉਹ ਲੈ ਗਿਆ। ਸੋ ਹੁਣ ਈਡੀ ਦੇ ਵੱਲੋਂ ਹੀ ਕਲੀਨ ਚਿੱਟ ਜਿਹੜੀ ਹੈ ਜੀ ਉਹ ਪੰਜਾਬ ਪੁਲਿਸ ਨੂੰ ਦੇ ਦੇਣੀ ਕਿਤੇ ਨਾ ਕਿਤੇ ਮਾਮਲਾ ਜਿਹੜਾ ਨਾ ਜੀ ਉਹ ਫਿਸ਼ੀ ਜਾਪਦਾ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਜਿਹੜੇ ਅਧਿਕਾਰੀਆਂ ਦੀਆਂ ਬਦਲੀਆਂ ਹੋਈਆਂ ਸੀਗੀਆਂ ਇਹ ਵੀ ਕਿਤੇ ਨਾ ਕਿਤੇ ਇਹ ਸਾਰਾ ਕੁਝ ਸਿਆਸੀ ਇੱਕ ਰੰਗਤ ਹੀ ਸੀਗੀ ਜੀ। ਜਿਵੇਂ ਈਡੀ ਦੇ ਅਧਿਕਾਰੀਆਂ ਨੇ ਦੋਸ਼ ਲਾਤੇ, ਪੰਜਾਬ ਪੁਲਿਸ ਨੇ ਉਹ ਜਿਹੜੇ ਸਨ ਦੋਸ਼ ਨਕਾਰੇ, ਹੁਣ ਜਿਹੜਾ ਜੀ ਕਲੀਨ ਚਿੱਟ ਉਹਨਾਂ ਨੂੰ ਦੇ ਦੇਣੀ। ਜੀ 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 ਬਿਲਕੁਲ ਜੀ, ਕਿਤੇ ਨਾ ਕਿਤੇ ਦਾਲ 'ਚ ਕੁਛ ਨਾ ਕੁਛ ਕਾਲਾ ਲੱਗ ਰਿਹਾ ਆ। ਤੇ ਅਗਲੀ ਜੇ ਆਪਾਂ ਗੱਲ ਕਰੀਏ ਜਿਸ ਦੇ ਵਿੱਚ ਇਹ ਜਿਹੜੀ ਖਬਰ ਆ ਰਹੀ ਆ ਵੀ ਜਿਹੜੇ ਸ਼ਾਂਤੀ ਭੂਸ਼ਣ ਆ ਜੋ ਕਿ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਆ ਉਹਨਾਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਸ਼ੁਰੂ ਕੀਤੀ ਸੀ, ਉਹਨਾਂ ਨੇ ਕਿਰਨ ਬੇਦੀ ਦੇ ਕਾਫੀ ਜਿਹੜੇ ਜੀ ਸੋਲੇ ਗਏ ਆ। ਜੀ ਐਕਚੁਅਲੀ ਬਿਲਕੁਲ ਇਹ ਕੱਲ ਮਾਮਲਾ ਜਿਹੜਾ ਜੀ ਵਾਹਵਾ ਸੁਰਖੀਆਂ ਦੇ ਵਿੱਚ ਛਾਇਆ ਰਿਹਾ ਔਰ ਉਹਨਾਂ ਨੇ ਇਹ ਗੱਲ ਜਿਹੜੀ ਜੀ ਕਹੀ ਕਿ ਜਿਹੜੀ ਕਿਰਨ ਬੇਦੀ ਹੈ ਉਹ ਪਹਿਲੀ ਪਸੰਦ ਹੈ ਮੁੱਖ ਮੰਤਰੀ ਵਜੋਂ ਉਹਨਾਂ ਦੀ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਇੱਕ ਜਿਹੜਾ ਮਾਸਟਰ ਸਟ੍ਰੋਕ ਹੈ ਉਹ ਖੇਡਿਆ ਜੀ ਭਾਰਤੀ ਜਨਤਾ ਪਾਰਟੀ ਨੇ ਕਿਰਨ ਬੇਦੀ ਨੂੰ ਲਿਆ ਕੇ। ਉਹਨੇ ਇਹ ਵੀ ਗੱਲ ਜਿਹੜੀ ਜੀ ਕਹੀ ਕਿ ਜਿਹੜਾ ਆਮ ਆਦਮੀ ਪਾਰਟੀ ਹੈ ਉਹਦੇ ਅੰਦਰ ਸਾਰਾ ਕੁਝ ਸਹੀ ਨਹੀਂ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਜਿਹੜਾ ਜੀ ਉਹਨੂੰ ਜਿਹੜਾ ਕਨਵੀਨਰ ਦੇ ਤੌਰ ਤੋਂ ਹਟਾਉਣ ਦੇ ਵਾਸਤੇ ਪਾਰਟੀ ਨੂੰ ਜਿਹੜਾ ਜੀ ਹੁਣ ਤੋਂ ਕੰਮ ਕਰਨਾ ਚਾਹੀਦਾ। ਸ਼ਾਂਤੀ ਭੂਸ਼ਣ ਉਹਨਾਂ ਦਾ ਕੰਮ ਹੀ ਇਹ ਰਿਹਾ ਜੀ ਹੁਣ ਤੱਕ, ਜੇ ਪਿਛਲਾ ਵੀ ਤੁਸੀਂ ਰਿਕਾਰਡ ਦੇਖ ਲਓ ਤਾਂ ਉਹ ਪਾਰਟੀ ਦੇ ਵਿਰੋਧ ਦੇ ਵਿੱਚ ਹੀ ਭੁਗਤੇ ਜਿਹੜਾ ਆਏ ਨੇ। ਹਾਲਾਂਕਿ ਉਹਨਾਂ ਦਾ ਜਿਹੜਾ ਮੁੰਡਾ ਜੀ ਪ੍ਰਸ਼ਾਂਤ ਭੂਸ਼ਣ, ਉਹਨੇ ਇਹ ਗੱਲ ਕਹੀ ਹੈ ਕਿ ਉਹ ਸ਼ਾਂਤੀ ਭੂਸ਼ਣ ਹੋਰਾਂ ਦੇ ਇਸ ਬਿਆਨ ਦੇ ਨਾਲ ਜਿਹੜਾ ਜੀ ਉਹ ਸਹਿਮਤ ਨਹੀਂ ਹੈ। ਜਦੋਂ ਇੱਥੇ ਪੰਜਾਬ ਦੇ ਵਿੱਚ ਇੱਥੇ ਸੈਮੀਨਾਰ ਕੀਤਾ ਸੀਗਾ ਜੀ ਆਮ ਆਦਮੀ ਪਾਰਟੀ ਨੇ 3 ਦਿਨਾਂ, ਉਹਦੇ ਵਿੱਚ ਵੀ ਸ਼ਾਂਤੀ ਭੂਸ਼ਣ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਅਹੁਦੇਦਾਰ ਜਿਹੜਾ ਬਣਾ ਕੇ ਦਿੱਲੀ ਦੀਆਂ ਚੋਣਾਂ ਜਿਹੜੀਆਂ ਉਹ ਲੜੀਆਂ ਜਾਣ ਤਾਂ ਉਹ ਪਾਰਟੀ ਦੀ ਮਦਦ ਜਿਹੜੀ ਕਰਨਗੇ। ਪਰ ਪਾਰਟੀ ਦੇ ਅੰਦਰ ਇਸ ਗੱਲ ਨੂੰ ਲੈ ਕੇ ਸਹਿਮਤੀ ਨਹੀਂ ਸੀ ਬਣੀ, ਇਸ ਕਰਕੇ ਹੁਣ ਫਿਰ ਸ਼ਾਂਤੀ ਭੂਸ਼ਣ ਹੋਰਾਂ ਨੇ ਇਹ ਜਿਹੜਾ ਜੀ ਡੈਮੇਜ ਕਰਨ ਦੇ ਵਾਸਤੇ ਅਰਵਿੰਦ ਕੇਜਰੀਵਾਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਇਹ ਬਿਆਨ ਜਿਹੜਾ ਜੀ ਦਿੱਤਾ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਇੱਕ ਜਿਹੜਾ ਕਹਿ ਲਓ ਵੀ ਗੱਲ ਬੜੀ ਇੰਪੋਰਟੈਂਟ ਵੀ ਹੋ ਸਕਦੀ ਹੈ, ਕਿਉਂਕਿ ਵੀ ਜਿੱਥੇ ਵੀ ਭਾਜਪਾ ਦੇ ਅਕਾਲੀਆਂ ਦੀ ਇਕੱਠੀ ਰੈਲੀ ਹੁੰਦੀ ਹੈ ਉੱਥੇ ਬਿਕਰਮ ਸਿੰਘ ਮਜੀਠੀਆ ਉਹ ਜ਼ਿਆਦਾਤਰ ਗਾਇਬ ਰਹਿੰਦੇ ਨੇ, ਗੈਰ ਹਾਜ਼ਰ ਰਹਿੰਦੇ ਨੇ। ਤੇ ਕਿਉਂਕਿ ਥੋੜੇ ਕੁਛ ਅੱਜ ਦੀ ਜਿਹੜੀ ਇਹ ਖਬਰ ਆ ਵੀ 18,000 ਕਰੋੜ ਰੁਪਈਆ ਜਿਹੜਾ ਦਿੱਤਾ ਗਿਆ ਹੈ ਪੰਜਾਬ ਦੀਆਂ ਸੜਕਾਂ ਦੇ ਵਿੱਚ, ਉਸ ਰੈਲੀ 'ਚ ਵੀ ਮਜੀਠੀਆ ਹੋਣੀ ਗਾਇਬ ਰਹੇ। ਜੀ ਬਿਲਕੁਲ, ਇਹ ਕੱਲ ਮਾਮਲਾ ਜਿਹੜਾ ਜੀ ਵਾਹਵਾ ਸੁਰਖੀਆਂ ਦੇ ਵਿੱਚ ਛਾਇਆ ਰਿਹਾ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਕਿਰਨ ਬੇਦੀ ਹੈ ਉਹ ਪਹਿਲੀ ਪਸੰਦ ਹੈ ਮੁੱਖ ਮੰਤਰੀ ਵਜੋਂ ਉਹਨਾਂ ਦੀ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ
ਜੀ ਜਿਹੜੇ ਐਕਚੁਅਲੀ ਨਾ ਜੀ ਜਦੋਂ ਇੱਥੇ ਮੁਕਤਸਰ ਦੇ ਵਿੱਚ ਮਾਘੀ ਮੇਲਾ ਸੀਗਾ ਜੀ, ਉਸ ਟਾਈਮ ਦੇ ਉੱਤੇ ਬੜੀ ਇਹ ਚਰਚਾ ਚੱਲ ਰਹੀ ਸੀ ਕਿ ਬੀਜੇਪੀ ਵਾਲੇ ਜਿਹੜੇ ਨੇ ਉਹ ਸ਼ਾਮਲ ਨਹੀਂ ਹੋਣਗੇ ਇਹਦੇ ਵਿੱਚ, ਇਸ ਜਿਹੜਾ ਕਾਨਫਰੰਸ ਸੀ, ਸਿਆਸੀ ਕਾਨਫਰੰਸ, ਉਹਦੇ ਵਿੱਚ ਸ਼ਾਮਲ ਜਿਹੜੇ ਜੀ ਹੋਏ ਬੀਜੇਪੀ ਵਾਲੇ, ਬਾਅਦ ਦੇ ਵਿੱਚ ਉਹਨਾਂ ਨੂੰ ਮਨਾਉਣ ਦੇ ਵਿੱਚ ਸਫਲ ਹੋ ਗਏ। ਪਰ ਹੁਣ ਕੁਝ ਸੂਤਰ ਜਿਹੜੇ ਨੇ ਉਹ ਦੱਸਦੇ ਨੇ ਕਿ ਉਹ ਉੱਥੇ ਤਾਂ ਕਰਕੇ ਸ਼ਾਮਲ ਹੋਣ ਦੇ ਵਾਸਤੇ ਆਏ ਸਨ ਇਸ ਸ਼ਰਤ ਦੇ ਉੱਤੇ ਕਿ ਬਿਕਰਮ ਸਿੰਘ ਮਜੀਠੀਆ ਹੋਰੀ ਜਿਹੜੇ ਨੇ ਉਹ ਸਟੇਜ ਦੇ ਉੱਤੇ ਨਹੀਂ ਆਉਣਗੇ ਉੱਥੇ, ਕਿਉਂਕਿ ਫਿਰ ਬੀਜੇਪੀ ਦੇ ਵਾਸਤੇ ਇਹ ਜਵਾਬ ਦੇਣਾ ਔਖਾ ਹੋ ਜਾਣਾ ਸੀਗਾ ਵੀ ਇੱਕ ਪਾਸੇ ਤੁਸੀਂ ਨਸ਼ਿਆਂ ਦੇ ਵਿਰੋਧ ਦੇ ਵਿੱਚ ਲੜ ਰਹੇ ਹੋ, ਦੂਜੇ ਪਾਸੇ ਜਿਸ ਵਿਅਕਤੀ ਤੋਂ ਪੁੱਛਗਿੱਛ ਹੋ ਰਹੀ ਆ ਉਹਦੇ ਨਾਲ ਤੁਸੀਂ ਸਟੇਜ ਜਿਹੜੀ ਆ ਉਹ ਸਾਂਝੀ ਕਰਦੇ ਹੋ। ਉੱਥੇ ਬਿਕਰਮ ਸਿੰਘ ਮਜੀਠੀਆ ਹੋਰੀ ਜਿਹੜੇ ਉਹ ਨਹੀਂ ਆਏ, ਉੱਥੇ ਹਰਸਿਮਰਤ ਕੌਰ ਬਾਦਲ ਹੋਰੀ ਵੀ ਨਹੀਂ ਸਨ ਆਏ। ਹੁਣ ਫਿਰ ਜਿਹੜੇ ਇਹ ਵੱਡੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਨਿਤਿਨ ਗਡਕਰੀ ਹੋਰਾਂ ਨੇ ਇੱਥੇ ਆ ਕੇ ਪੰਜਾਬ ਦੇ ਵਿੱਚ ਕਰੋੜਾਂ ਰੁਪਈਏ ਦੇ ਰੱਖੇ ਨੇ। ਉਹਨਾਂ ਸਮਾਗਮਾਂ ਦੇ ਵਿੱਚੋਂ ਵੀ ਬਠਿੰਡਾ ਲੋਕ ਸਭਾ ਹਲਕੇ ਤੋਂ ਜਿੱਤ ਕੇ ਗਏ ਔਰ ਸੈਂਟਰ ਦੇ ਵਿੱਚ ਮਿਨਿਸਟਰ ਹਰਸਿਮਰਤ ਕੌਰ ਬਾਦਲ ਵੀ ਗਾਇਬ ਰਹੇ ਤੇ ਉਹਨਾਂ ਦੇ ਭਰਾ ਬਿਕਰਮ ਸਿੰਘ ਮਜੀਠੀਆ ਜਿਹੜੇ ਮਾਲ ਮੰਤਰੀ ਵੀ ਨੇ ਤੇ ਲੋਕ ਸੰਪਰਕ ਮਹਿਕਮਾ ਉਹਨਾਂ ਦੇ ਕੋਲੇ ਆ, ਉਹ ਵੀ ਜਿਹੜੇ ਸੀਗੇ ਇਸ ਸਮਾਗਮ ਦੇ ਵਿੱਚੋਂ ਰਹੇ। ਇਹ ਕਿਹਾ ਜਾ ਰਿਹਾ ਜੀ ਕਿ ਇੱਥੋਂ ਫਿਰ ਜਿਹੜੀ ਹੈ ਜੀ ਇਹ ਜਿਹੜੀ ਸ਼ਰਤ ਲਾ ਕੇ ਉਹਨਾਂ ਨੂੰ ਜਿਹੜਾ ਜੀ ਪਾਸੇ ਕੀਤਾ ਗਿਆ ਤਾਂ ਕਿ ਬੀਜੇਪੀ ਦੇ ਉੱਤੇ ਕਿਸੇ ਕਿਸਮ ਦਾ ਕੋਈ ਜਿਹੜਾ ਜੀ ਉਹ ਕਿੰਤੂ ਪਰੰਤੂ ਨਾ ਹੋਵੇ। ਇਸ ਕਰਕੇ ਇੱਥੋਂ ਇਸ ਸਮਾਗਮ ਦੇ ਵਿੱਚੋਂ ਜਿਹੜਾ ਜੀ ਬਿਕਰਮ ਸਿੰਘ ਮਜੀਠੀਆ ਹੋਰੀ ਜਿਹੜੇ ਨੇ ਉਹਨਾਂ ਨੂੰ ਪਾਸੇ ਕੀਤਾ ਗਿਆ ਤੇ ਇੱਥੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਸਨ ਜੀ ਉਹ ਇੱਕ ਵਾਰੀ ਫਿਰ ਆਪਣੇ ਰੌਂ ਦੇ ਵਿੱਚ ਦਿਸੇ। ਉਹਨਾਂ ਨੇ ਇਹ ਕਿਹਾ ਜੀ ਕਿ ਸੜਕਾਂ ਜਿਹੜੀਆਂ ਨੇ ਸੀਮੈਂਟ ਦੀਆਂ ਬਣਾ ਦੇਣੀਆਂ ਸਾਰੀਆਂ ਪੰਜਾਬ 'ਚ ਤੇ ਫਿਰ ਇਹਨਾਂ ਦੇ ਭਾਵੇਂ ਤੁਸੀਂ ਬੰਬ ਚਲਾਈ ਜਾਓ ਤਾਂ ਵੀ ਨਹੀਂ ਟੁੱਟਣਗੇ। ਜੀ 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 ਬਿਲਕੁਲ ਜੀ, ਇਹ ਸੋਚਦੇ ਨਹੀਂ ਮੈਨੂੰ ਲੱਗਦਾ ਕਦੀ ਵੀ ਬੋਲਣ ਲੱਗਿਆ। ਅਤੇ ਇੱਥੇ ਇੱਕ ਹੋਰ ਚੀਜ਼ ਕਈਆਂ ਨੇ ਜਿਹੜੇ ਇਸ ਦੇ ਉੱਤੇ ਗੌਰ ਕੀਤਾ ਵੀ ਪਹਿਲੋਂ ਜਿਹੜੇ ਅਕਾਲੀ ਦਲ ਬਾਦਲ ਦੇ ਜਿਹੜੇ ਹੱਕ ਦੇ ਵਿੱਚ ਨਾਅਰੇ ਲੱਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਭਾਜਪਾ ਵਾਲਿਆਂ ਨੇ ਵੀ ਜਿਹੜੇ ਜੀ ਭਾਜਪਾ ਤੇ ਮੋਦੀ ਦੇ ਨਾਅਰੇ ਲਾਏ। ਇਹ ਕਿਤੇ ਨਾ ਕਿਤੇ ਅੰਦਰ ਦੀ ਟਸਲ ਦਿਖਾਉਂਦੀ ਆ। ਦੇਖੋ ਅਸਲ ਦੇ ਵਿੱਚ ਤਾਂ ਜਿਹੜਾ ਇਕੱਠ ਸੀਗਾ ਜੀ ਬਹੁਤਾ ਤਾਂ ਅਕਾਲੀ ਵਰਕਰ ਹੀ ਇੱਥੇ ਸੀਗੇ ਜੀ ਔਰ ਥੋੜੇ ਸੀਗੇ ਜਿਹੜੇ ਬੀਜੇਪੀ ਵਾਲਿਆਂ ਦੇ ਵਰਕਰ। ਜਦੋਂ ਨਾਅਰੇ ਜਿਹੜੇ ਲੱਗਦੇ ਸੀਗੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਹੱਕ ਦੇ ਵਿੱਚ ਜਾਂ ਪੰਜਾਬ ਅਕਾਲੀਆਂ ਦੇ ਹੱਕ ਦੇ ਵਿੱਚ, ਉਦੋਂ ਜਿੰਨੇ ਕੁ ਬੀਜੇਪੀ ਵਾਲੇ ਸੀਗੇ ਜੀ ਉਹ ਬੀਜੇਪੀ ਦੇ ਹੱਕ ਦੇ ਵਿੱਚ ਨਾਅਰੇ ਜਿਹੜੇ ਉਹ ਲਾਉਣ ਲੱਗ ਜਾਂਦੇ ਸੀਗੇ। ਹਾਂ, ਇੰਨਾ ਜ਼ਰੂਰ ਹੋਇਆ ਕਿ ਅਕਾਲੀ ਦਲ ਨੇ ਕੋਈ ਬੀਜੇਪੀ ਮੁਰਦਾਬਾਦ ਦੇ ਨਾਅਰੇ ਨਹੀਂ ਲਾਏ ਤੇ ਨਾ ਬੀਜੇਪੀ ਵਾਲਿਆਂ ਨੇ ਅਕਾਲੀ ਦਲ ਮੁਰਦਾਬਾਦ ਦੇ ਨਾਅਰੇ ਲਾਏ, ਪਰ ਜਿਹੜੀ ਟਸਲ ਸੀਗੀ ਦੋਨਾਂ ਦੇ ਵਿਚਾਲੇ ਉਹ ਬਿਲਕੁਲ ਸਿੱਧਮ ਸਿੱਧੀ ਜਿਹੜੀ ਦਿਖ ਰਹੀ ਸੀਗੀ ਕਿ ਇੱਕ ਦੂਜੇ ਨੂੰ ਲੈਟ ਡਾਊਨ ਕਰਨ ਦੇ ਵਾਸਤੇ ਹੀ ਜਿਹੜਾ ਸੀਗਾ ਜੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀਗਾ। ਜੀ ਜੀ, ਅਤੇ ਅਗਲੀ ਗੱਲ ਕਰਦੇ ਹਾਂ ਜਿਹੜੀ ਆ ਪੰਜਾਬ ਪੁਲਿਸ ਦੀ ਮੁਸ਼ਤੈਦੀ ਆ ਉਸ ਦੇ ਵਿੱਚ ਤਰਨਤਾਰਨ ਦੇ ਵਿੱਚ ਦੋ ਇੱਦਾਂ ਦੇ ਕੇਸ ਜਿਹੜੇ ਸਾਹਮਣੇ ਆਏ। ਇੱਕ ਤਾਂ ਦਿਨ ਦਿਹਾੜੇ ਜਿਹੜੀਆਂ ਉੱਥੇ ਗੋਲੀਆਂ ਚੱਲੀਆਂ ਤੇ ਇੱਕ ਥਾਣੇ ਦੇ ਲਾਗੇ ਹੀ ਤਰਨਤਾਰਨ ਦੇ ਵਿੱਚ ਇੱਕ ਦੁਕਾਨ ਦੀ 5 ਵਾਰੀ ਜਿਹੜੀ ਚੋਰੀ ਹੋ ਗਈ। ਦੇਖੋ ਜਿਹੜੇ ਜਿੱਥੋਂ ਤੱਕ ਤਾਂ ਪੁਲਿਸ ਵਾਲੀ ਗੱਲ ਹੈ ਜੀ ਤੋਂ ਜਿਹੜਾ ਆਪਾਂ ਸੁੱਖਾ ਕਾਲਮਾ ਵਾਲਾ ਕਰਕੇ ਹਟਿਆ ਜੀ ਜ਼ਿਕਰ, ਉਹਦੇ ਵਿੱਚ ਵੀ ਪੁਲਿਸ ਦੀ ਨਾਕਾਮੀ। ਦੂਜੀ ਜਿਹੜੀ ਹੈ ਜੀ ਇੱਥੇ ਵੱਡੇ ਪੱਧਰ ਦੇ ਉੱਤੇ ਜਿਹੜੀ ਜਿਹੜੀਆਂ ਲੁੱਟਾਂ ਖੋਹਾਂ ਉਹ ਹੋ ਰਹੀਆਂ ਨੇ ਪੰਜਾਬ ਦੇ ਵਿੱਚ। ਇੱਥੇ ਪਟਿਆਲੇ ਦੇ ਵਿੱਚ ਹੀ ਗੈਸ ਏਜੰਸੀ ਵਾਲਿਆਂ ਤੋਂ ਸ਼ਰੇਆਮ ਜਿਹੜਾ ਜੀ ਪੈਸੇ ਖੋਹਣ ਦੇ ਵਾਸਤੇ 3 ਨੌਜਵਾਨ ਆਏ, ਗੋਲੀਆਂ ਵੀ ਉਹਨਾਂ ਨੇ ਜਿਹੜੀਆਂ ਸੀਗੀਆਂ ਉਹ ਚਲਾਈਆਂ ਇੱਥੇ ਆ ਕੇ। ਜਿਹੜੇ ATM ਨੇ ਉਹ ਸ਼ਰੇਆਮ ਜਿਹੜਾ ਉਹ ਲੁੱਟੇ ਜਾ ਰਹੇ ਨੇ। ਚੋਰੀਆਂ ਚਾਰੀਆਂ ਤਾਂ ਬਹੁਤ ਜ਼ਿਆਦਾ ਜਿਹੜੀਆਂ ਦੀ ਉਹ ਹੋ ਰਹੀਆਂ ਨੇ। ਇੱਕ ਜਗ੍ਹਾ ਦਾ ਵਰਤਾਰਾ ਨਹੀਂ ਹੈ ਜੀ, ਇਹ ਤਾਂ ਸਮੁੱਚੇ ਪੰਜਾਬ ਦੇ ਵਿੱਚ ਹੀ ਹਾਲਾਤ ਜਿਹੜੇ ਨੇ ਉਹ ਗੰਭੀਰ ਹੁੰਦੇ ਜਾ ਰਹੇ ਨੇ। ਉਹਦਾ ਰੀਜ਼ਨ ਜਿਹੜਾ ਜੀ ਨਸ਼ੇ ਹੀ ਨੇ, ਜ਼ਿਆਦਾ ਜਿਹੜੇ ਨਸ਼ੇੜੀ ਹੋ ਜਾਣਾ। ਜਿਹੜਾ ਨਸ਼ੇੜੀ ਬੰਦਾ ਜੀ ਉਹਨੂੰ ਆਖਿਰ ਤਾਂ ਉਹ ਟੁੱਟ ਜਾਂਦਾ ਨਾ ਜੀ ਫਾਈਨੈਂਸ਼ਲੀ, ਕਿਉਂਕਿ ਮਹਿੰਗੇ ਇਹ ਨਸ਼ੇ ਨੇ ਤੇ ਜਦੋਂ ਫਾਈਨੈਂਸ਼ਲੀ ਟੁੱਟਦਾ ਫਿਰ ਉਹ ਆਲੇ ਦੁਆਲੇ ਹੀ ਹੱਥ ਜਿਹੜਾ ਮਾਰਦਾ। ਜਿਨ੍ਹਾਂ ਜ਼ਿਲ੍ਹਿਆਂ ਤੋਂ ਜ਼ਿਆਦਾ ਜਿੱਥੋਂ ਇਹ ਅਸਲ ਦੇ ਵਿੱਚ ਜ਼ਿਆਦਾ ਸ਼ੁਰੂ ਹੋਈ ਹੈ ਜਾਂ ਜਿਹੜੇ ਸਭ ਤੋਂ ਵੱਧ ਅਫੈਕਟਡ ਜ਼ਿਲ੍ਹੇ ਨੇ, ਅਫੈਕਟਡ ਤਾਂ ਪੰਜਾਬ ਸਮੁੱਚਾ ਇਸ ਵੇਲੇ, ਪਰ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਜਿਹੜੇ ਨੇ ਤਾਂ ਬਹੁਤ ਜ਼ਿਆਦਾ ਅਫੈਕਟਡ ਨੇ। ਉੱਥੇ ਹੀ ਜ਼ਿਆਦਾ ਜਿਹੜੀਆਂ ਲੁੱਟਾਂ ਖੋਹਾਂ ਨੇ। ਇਹਨਾਂ ਏਰੀਆਜ਼ ਦੇ ਵਿੱਚ ਤੁਸੀਂ 4:30-5 ਵਜੇ ਤੋਂ ਬਾਅਦ ਜਿਹੜਾ ਜੀ ਜਿਹੜੀਆਂ ਲਿੰਕ ਸੜਕਾਂ ਨੇ ਉਹਦੇ ਉੱਤੇ ਨਿਕਲਣਾ ਜਿਹੜਾ ਖਤਰੇ ਤੋਂ ਖਾਲੀ ਨਹੀਂ ਗਾ ਜੀ ਇਸ ਵੇਲੇ। ਜੀ ਜੀ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰਦੇ ਹਾਂ, ਇੱਕ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਭਾਰਤ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਮੁਸਲਮਾਨ ਆਬਾਦੀ ਦੇ ਵਿੱਚ 24% ਵਾਧਾ ਹੋਇਆ। ਬਿਲਕੁਲ ਜੀ, ਇਹ ਹੋ ਸਕਦਾ ਜੀ ਇੱਕ ਤਬਕਾ ਜਿਹੜਾ ਹੈ ਉਹ ਇਹਦੇ ਉੱਤੇ ਖੁਸ਼ੀ ਵੀ ਮਹਿਸੂਸ ਕਰੇ ਕਿ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਹੈ ਜੀ ਉਹ ਇੰਨੀ ਵੱਧ ਗਈ ਹੈ, ਪਰ ਇਹਦਾ ਜਿਹੜਾ ਦੂਜਾ ਪੱਖ ਉਹ ਇਹ ਹੈ ਜੀ ਕਿ ਇਹ ਕਿਸ ਪਾਸੇ ਵੱਲ ਨੂੰ ਜਿਹੜੀ ਇਹਦੀ ਅਨਬੈਲੈਂਸ ਹੋਣਾ ਜਿਹੜਾ ਉਹ ਆਬਾਦੀ ਪੱਖੋਂ ਉਹ ਕਿੱਧਰ ਨੂੰ ਤੁਰ ਪਊਗਾ ਜੀ। ਮੁਲਕ ਦੇ ਵਿੱਚ ਭਾਰਤ ਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਜਿਹੜੀ ਹੈ ਜੀ 2001 ਤੋਂ ਲੈ ਕੇ
11 ਦੇ ਦੌਰਾਨ 24% ਜਿਹੜੀ ਵਧੀ ਹੈ। ਜੀ ਕੁੱਲ ਆਬਾਦੀ 'ਚ ਜਿਹੜੇ ਮੁਸਲਿਮ ਜਿਹੜੀ ਆਬਾਦੀ ਦਾ ਹਿੱਸਾ ਉਹ 13.4% ਤੋਂ ਵੱਧ ਕੇ 14.2% ਜਿਹੜਾ ਜੀ ਉਹ ਹੋ ਗਿਆ। ਧਾਰਮਿਕ ਸਮੂਹਾਂ ਦੀ ਆਬਾਦੀ ਸੰਬੰਧੀ ਜਿਹੜੀ ਕੀਤੀ ਗਈ ਮਰਦਮਸ਼ੁਮਾਰੀ ਦੇ ਜਿਹੜੇ ਸਟੈਟਿਕਸ ਨੇ ਜੀ ਉਹ ਦੱਸਦੇ ਨੇ ਕਿ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਜ਼ਿਆਦਾ ਮੁਸਲਿਮ ਆਬਾਦੀ ਜਿਹੜੀ ਜੰਮੂ ਕਸ਼ਮੀਰ 'ਚ ਹੈ। ਇੱਥੇ 68.3% ਮੁਸਲਿਮ ਰਹਿੰਦੇ ਨੇ। ਇਸ ਤੋਂ ਬਾਅਦ ਅਸਾਮ ਦੇ ਵਿੱਚ 34.2%, ਪੱਛਮੀ ਬੰਗਾਲ 'ਚ 27% ਮੁਸਲਿਮ ਆਬਾਦੀ ਹੈ ਜੀ। 91 ਤੋਂ 2001 ਦੇ ਵਿੱਚ ਮੁਸਲਿਮ ਆਬਾਦੀ ਦੇ ਵਿੱਚ ਵਾਧਾ ਦਰ ਜਿਹੜੀ ਸੀ ਉਹ 29% ਸੀਗੀ ਜੀ। ਔਰ ਸਭ ਤੋਂ ਵੱਧ ਮੁਸਲਿਮ ਆਬਾਦੀ 'ਚ ਵਾਧਾ ਜਿਹੜਾ ਜੀ ਅਸਾਮ ਦੇ ਵਿੱਚ ਦਰਜ ਕੀਤਾ ਗਿਆ। ਸੂਬੇ ਦੇ ਵਿੱਚ 2001 ਦੇ ਦੌਰਾਨ ਮੁਸਲਿਮ ਦੀ ਕੁੱਲ ਆਬਾਦੀ 30.9% ਸੀ ਤੇ ਬਾਅਦ ਦੇ ਵਿੱਚ ਇਹ ਵੱਧ ਕੇ 34.2% ਹੋ ਗਈ ਹੈ। ਅਸਮ ਪਿਛਲੇ 3 ਦਹਾਕਿਆਂ ਤੋਂ ਬੰਗਲਾਦੇਸ਼ ਤੋਂ ਹੋ ਰਹੇ ਨਜਾਇਜ਼ ਪ੍ਰਵਾਸ ਦਾ ਸਾਹਮਣਾ ਜਿਹੜਾ ਜੀ ਉਹ ਕਰ ਰਿਹਾ। ਗ੍ਰਹਿ ਮੰਤਰਾਲਾ ਜਿਹੜਾ ਜੀ ਉਹਨੇ ਇਹ ਦੱਸਿਆ ਕਿ ਮਰਦਮਸ਼ੁਮਾਰੀ ਦੇ ਨਤੀਜੇ ਜਿਹੜੇ ਉਹ ਛੇਤੀ ਜਾਰੀ ਕੀਤੇ ਜਾਣਗੇ। ਮਣੀਪੁਰ ਇਕੱਲਾ ਇੱਦਾਂ ਦਾ ਸੂਬਾ ਜਿੱਥੇ ਮੁਸਲਿਮ ਆਬਾਦੀ ਘਟ ਕੇ 8.8% ਤੋਂ 8.4% ਜਿਹੜੀ ਹੈ ਜੀ ਉਹ ਰਹਿ ਗਈ ਹੈ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਨਾਲ ਹੀ ਗੱਲ ਕਰ ਲੈਂਦੇ ਆ, ਕਪਤਾਨ ਸਿੰਘ ਸੋਲੰਕੀ ਆ ਉਹ ਪੰਜਾਬ ਦੇ ਜਿਹੜੇ ਨਵੇਂ ਗਵਰਨਰ ਆ ਉਹ ਹੋਣਗੇ, ਰਾਜਪਾਲ ਹੋਣਗੇ ਜੀ। ਇਹ ਹਰਿਆਣੇ ਦੇ ਰਾਜਪਾਲ ਨੇ ਜੀ। ਉਹਨਾਂ ਨੂੰ ਨਾਲ ਵਾਧੂ ਚਾਰਜ ਜਿਹੜਾ ਜੀ ਉਹ ਪੰਜਾਬ ਦਾ ਦਿੱਤਾ ਗਿਆ। ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜੀ ਸਹੁੰ ਆ ਜੀ ਉਹ ਚੁਕਾਈ ਗਈ ਆ ਪੰਜਾਬ ਦੇ ਰਾਜਪਾਲ ਵਜੋਂ ਵੀ, ਕਿਉਂਕਿ ਅਜੇ ਪੰਜਾਬ ਦੇ ਰਾਜਪਾਲ ਦੀ ਨਿਯੁਕਤੀ ਜਿਹੜੀ ਇਹਨਾਂ ਦੀ ਉਹ ਹੋਣੀ ਆ ਤੇ ਉਹ ਅਗਲੇ ਰਾਜਪਾਲ ਦੀ ਨਿਯੁਕਤੀ ਹੋਣ ਤੱਕ ਜਿਹੜਾ ਜੀ ਪੰਜਾਬ ਤੇ ਚੰਡੀਗੜ੍ਹ ਦਾ ਪ੍ਰਸ਼ਾਸਕ ਜਿਹੜਾ ਜੀ ਉਹ ਦੇਖਣਗੇ ਜੀ। ਸੋ ਦੇਖਦੇ ਹਾਂ ਜੀ ਕਿ ਐਕਚੁਅਲੀ ਚਲੋ ਇੰਨਾ ਤਾਂ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਰਾਜਪਾਲ ਵੀ ਹੈਗੇ ਨੇ, ਨਹੀਂ ਤਾਂ ਜਿੰਨੀ ਦੇਰ ਤੱਕ ਸ਼ਿਵਰਾਜ ਪਾਤਲ ਰਹੇ ਨੇ ਜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ। ਨਿਆਣਿਆਂ ਨੂੰ ਵੀ ਭੁੱਲ ਗਿਆ ਕਿ ਪੰਜਾਬ ਦੇ ਵਿੱਚ ਕੋਈ ਰਾਜਪਾਲ ਵੀ ਹੁੰਦਾ। ਸੋ ਉਹਨਾਂ ਦੀ ਹੁਣ ਜਿਹੜੇ ਵਿਦਾਇਗੀ ਸਮਾਰੋਹ ਨੇ ਉਹਦੇ ਵਿੱਚ ਉਹਨਾਂ ਦੀ ਫੋਟੋ ਦਿਸੀ ਹੈ ਜੀ ਕਿ ਕੋਈ ਰਾਜਪਾਲ ਵੀ ਹੁੰਦੇ ਸੀਗੇ। ਤੇ ਮੌਸਮ ਬਾਰੇ ਜ਼ਰੂਰ ਜਾਣਕਾਰੀ ਲੈਣਾ ਚਾਹਾਂਗੇ। ਕਾਫੀ ਧੁੰਦਾਂ ਪੈ ਰਹੀਆਂ ਸੀ ਤੇ ਪਤਾ ਲੱਗ ਰਿਹਾ ਵੀ ਕਾਫੀ ਮੀਂਹ ਪੈ ਰਹੇ ਨੇ ਹੁਣ ਜੀ। ਜਿਹੜਾ ਮੌਸਮ ਦੇ ਵਿੱਚ ਜੀ ਕਾਫੀ ਤਬਦੀਲੀ ਹੈ ਜੀ। ਪਿਛਲੇ ਤਕਰੀਬਨ 2 ਦਿਨ ਤੋਂ ਪੰਜਾਬ, ਹਰਿਆਣਾ, ਹਿਮਾਚਲ ਦੇ ਵਿੱਚ ਤਾਂ ਜਿਹੜੀ ਬਰਫ਼ਬਾਰੀ ਬੜੀ ਹੋਈ ਹੈ ਜੀ। ਪੰਜਾਬ ਤੇ ਹਰਿਆਣਾ, ਦਿੱਲੀ ਦੇ ਵਿੱਚ ਮੀਂਹ ਜਿਹੜਾ ਉਹ ਪਿਆ। ਅਜੇ ਹੋਰ ਜਿਹੜਾ ਜੀ ਮੀਂਹ ਪੈਣ ਦੀ ਜਿਹੜੇ ਜੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਔਰ ਕੱਲ੍ਹ ਤੋਂ ਜਿਹੜਾ ਜੀ ਉਹ ਮੌਸਮ ਖੁੱਲੂਗਾ। ਕੱਲ੍ਹ ਤੋਂ ਜਿਹੜੀ ਧੁੱਪ ਲੱਗਣ ਦੇ ਅਸਾਰ ਨੇ 2 ਦਿਨ ਔਰ ਉਸ ਤੋਂ ਬਾਅਦ ਸੋਮਵਾਰ ਨੂੰ ਫੇਰ ਜਿਹੜਾ ਮੀਂਹ ਪੈਣ ਦੀਆਂ ਜਿਹੜੀਆਂ ਖਬਰਾਂ ਨੇ। ਜਿਹੜਾ ਹਿਮਾਚਲ ਦੇ ਵਿੱਚ ਹੈ ਜੀ ਭਾਰੀ ਬਰਫ਼ਬਾਰੀ ਹੋਈ ਹੈ। ਜਿਹੜਾ ਹਾਈਵੇ ਜਾਂਦਾ ਜੀ ਉਹਨੂੰ ਕੱਲ੍ਹ ਬੰਦ ਕਰਨਾ ਪਿਆ ਭਾਰੀ ਸਨੋਅ ਦੀ ਵਜ੍ਹਾ ਕਰਕੇ। ਜੰਮੂ ਕਸ਼ਮੀਰ ਦੇ ਵਿੱਚ ਵੀ ਭਾਰੀ ਬਰਫ਼ਬਾਰੀ ਜਿਹੜੀ ਹੋਈ ਹੈ ਜਿਹਦੇ ਨਾਲ ਇਹ ਪੂਰਾ ਖਿੱਤਾ ਜਿਹੜਾ ਜੀ ਉਹ ਇਸ ਵੇਲੇ ਜ਼ਬਰਦਸਤ ਠੰਡ ਦੀ ਲਪੇਟ ਦੇ ਵਿੱਚ ਹੈ। ਲੋਕ ਜਿਹੜੇ ਉਹ ਸੜਕਾਂ ਤੋਂ ਤਕਰੀਬਨ ਗਾਇਬ ਨੇ ਜੀ, ਜਾਂ ਸੜਕਾਂ ਕੰਢੇ ਧੂਣੀਆਂ ਬਾਲ ਕੇ ਜਿਹੜੇ ਉਹ ਠਰੂ ਕਰਦੇ ਲੋਕ ਜਿਹੜੇ ਉਹ ਖੜੋਤੇ ਨੇ। ਪਰ ਇਹ ਕਈ ਪੱਖਾਂ ਤੋਂ ਲਾਹੇਵੰਦ ਹੈ ਜੀ। ਇੱਕ ਤਾਂ ਕਣਕ ਦੀ ਫਸਲ ਦੇ ਵਾਸਤੇ ਲਾਹੇਵੰਦ ਹੈ, ਦੂਜੀ ਜਿਹੜੀ ਸੁੱਕੀ ਠੰਡ ਪੈ ਰਹੀ ਸੀ ਤੇ ਉਹਦੇ ਨਾਲ ਬਿਮਾਰੀਆਂ ਜਿਹੜੀਆਂ ਲੱਗ ਰਹੀਆਂ ਸੀ ਉਹਦੇ ਤੋਂ ਵੀ ਕੁਛ ਬਚਾਓ ਜਿਹੜਾ ਜੀ ਉਹ ਹੋਣ ਦੀ ਉਮੀਦ ਹੈ ਜੀ। ਤੇ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ। ਤੇ ਬਲਤੇਜ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਦਬਕਾ ਦਿੱਤਾ ਅਮਰੀਕਾ ਨੇ ਛੱਡ ਤਕੜਾ, ਸੁਣਦੀ ਰਹੀ ਸੀ ਪਾਕ ਸਰਕਾਰ ਵੀ ਜੀ। ਦਬਕਾ ਦਿੱਤਾ ਅਮਰੀਕਾ ਨੇ ਛੱਡ ਤਕੜਾ, ਸੁਣਦੀ ਰਹੀ ਸੀ ਪਾਕ ਸਰਕਾਰ ਮੀਆਂ। ਭਾਰਤ ਵਿੱਚ ਓਬਾਮਾ ਹੈ ਆਉਣ ਵਾਲਾ, ਹੋਣਾ ਚਾਹੀਦਾ ਕੋਈ ਨਹੀਂ ਵਾਰ ਮੀਆਂ ਜੀ। ਦਹਿਸ਼ਤਗਰਦਾਂ ਦੇ ਪਾਕ ਨੇ ਲੱਭ ਟੋਲੇ ਦਿੱਤੇ ਸੀਗੇ ਨਾਜਾਇਜ਼ ਕਰਾਰ ਮੀਆਂ। ਗੁਰਗੇ ਕੱਲ ਦੇ ਜਿਹੜੇ ਸੀ ਖਾਸ ਹੁੰਦੇ, ਲੱਗੇ ਬਚਣ ਲਈ ਹੋਰ ਫਰਾਰ ਮੀਆਂ ਜੀ। ਜਦੋਂ ਬਿੱਲੀ ਦੇ ਪੈਰਾਂ ਨੂੰ ਸੇਕ ਲੱਗਾ, ਬੱਚੇ ਲੈਂਦੀ ਹੈ ਪੈਰਾਂ ਦੇ ਹੇਠ ਮੀਆਂ। ਜਦੋਂ ਬਿੱਲੀ ਦੇ ਪੈਰਾਂ ਨੂੰ ਸੇਕ ਲੱਗਾ, ਬੱਚੇ ਲੈਂਦੀ ਹੈ ਪੈਰਾਂ ਦੇ ਹੇਠ ਮੀਆਂ। ਇੱਕੋ ਦਾਬੇ ਨੇ ਛੱਡਿਆ ਛੇੜ ਕੰਬਾ, ਬੋਲੀ ਦਾਬੇ ਦੇ ਹੇਠ ਸੀ ਠੇਠ ਮੀਆਂ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਅੱਜ ਦੇ ਦਿਨ ਤੇ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਦੱਸੋ ਤੇ ਸੁਣ ਰਹੇ ਸੀ ਜੀ ਆਪਾਂ ਇਹ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।